ਲਾਸ਼ਾਂ ਲਾਸ਼ਾਂ ਪਈਆਂ ਕੋਈ ਉਹ ਵੇਲਾ ਚੇਤਾ ਆ ਜਾਂਦਾ ਨਾ, ਜਿਵੇਂ ਇੰਜ ਹੁੰਦਾ ਕਿ ਮੈਂ ਸਾਹਮਣੇ ਸੀ। ਪਾਣੀ ਦਾ ਦਿੱਤਾ ਨਹੀਂ ਖੂਨ ਨਹੀਂ ਸੀ ਇੰਨੀ ਵੱਡ ਟੁੱਕ ਹੋਈ। ਇੰਨੀ ਵਾਰ ਤੋਂ ਜਦੋਂ ਵੰਡ ਹੋਈ ਹੈ ਸਾਡਾ ਪਿੰਡ ਜਿਹੜਾ ਸੀ ਉਹ ਪਾਕਿਸਤਾਨ ਚ ਆਇਆ ਸੀ। ਅੱਛਾ, ਪਹਿਲੇ ਵੰਡ ਦੇ ਵਿੱਚ ਪਾਕਿਸਤਾਨ ਚ ਸੀ। ਪਾਕਿਸਤਾਨ ਅੱਛਾ, ਤੁਸੀਂ ਨਹੀਂ ਉੱਠੇ ਤੁਹਾਂ ਕਿ ਪਾਕਿਸਤਾਨ ਚ ਹੈ? ਆਹੋ। ਅੱਛਾ, ਜਦੋਂ ਰੌਲੇ ਬਣ ਗਏ ਬਹੁਤੇ ਤੇ ਫਿਰ ਉਹ ਸੋਚੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਆਪਣਾ ਉਹ ਪੁਰਾਣਾ ਪਿੰਡ ਕਦੇ ਯਾਦ ਨਹੀਂ ਆਇਆ? ਬੜਾ ਯਾਦ ਹੁੰਦਾ ਹੈ, ਬੜਾ ਜੰਮਣ ਯਾਦ ਹੋਏ ਜਿਹਦੇ ਜੰਮੇ। ਜੰਮਣ ਹੋਏ। ਆਪਣੇ ਵੱਡੇ ਦਫਨਾਏ ਵੀ ਨੇ ਉੱਥੇ ਕਬਰਾਂ ਹੈ। ਚੱਕਰ ਫਿਰ ਕਿਉਂ ਨਹੀਂ ਲੱਗਾ? ਕੀ ਮਸਲਾ ਕੀ, ਕਿਉਂ ਨਹੀਂ ਗਏ ਵਾਪਸ? ਦਿਲ ਜੂ ਕਰਦਾ ਸੀ। ਬਸ ਨਹੀਂ ਵੱਜਿਆ ਨਹੀਂ ਜਾਣਾ ਤੇ ਬਾਬਾ ਜੀ ਜਦੋਂ 14 ਅਗਸਤ ਆਉਂਦੀ ਹੈ, 14 ਅਗਸਤ 15 ਅਗਸਤ ਜੀ ਇਹ ਸਾਲ ਬਾਅਦ ਜਿਹੜਾ ਅਸੀਂ ਮਨਾਉਂਦੇ ਹਾਂ ਆਜ਼ਾਦੀ ਦਾ ਦਿਨ, ਤੇ ਉਦੋਂ ਤੁਹਾਨੂੰ ਕਦੇ ਉਹ ਸਾਰਾ ਕੁਝ ਯਾਦ ਆਇਆ ਜ਼ਿਹਨ ਵਿੱਚ? ਸਾਰਾ ਯਾਦ ਹੁੰਦਾ ਅਸੀਂ ਕਰੋ ਖੁਸ਼ ਨਹੀਂ ਹੋਏ ਤੇ ਉਹਨੇ ਉਸ ਟਾਈਮ ਉਹ ਅੱਗੇ ਸਾਰਾ ਨਕਸ਼ਾ ਆ ਜਾਂਦਾ ਤਾਂ ਹੁਣ ਸਿੱਖ ਜਿਹੜੇ ਸਾਡੇ ਦੋਸਤ ਬਣਦੇ ਪਏ ਸੀ ਉਦੋਂ ਸਾਡੇ ਦੁਸ਼ਮਣ ਇਹ ਸਨ। ਜਿਹਨਾਂ ਹਿੰਦੂ ਜਿਹੜੇ ਸੀ ਉਹ ਚੰਗੇ ਸਨ ਉਦੋਂ ਅੱਛਾ ਜੀ, ਮੁਸਲਮਾਨਾਂ ਵਾਸਤੇ। ਹਾਂ, ਤੇ ਸਿੱਖ ਜਿਹੜੀ ਕਲਪੇ ਕਈ ਕੁਝ ਇਹ ਨਾ ਕਸਰ ਆਮ ਕੀਤੀ ਬਜ਼ੁਰਗੋ ਦੋਵਾਂ ਪਾਸੇ ਬੜੀ ਵੱਡ ਟੋਕ ਹੋਈ, ਇੱਧਰ ਵੀ ਬੜੀ ਉੱਧਰ ਵੀ ਬੜੀ ਹੋਈ। ਇਹ ਤੇ ਮੁਸਲਮਾਨਾਂ ਕਰਨੀ ਸੀ। ਇੱਧਰ ਮੁਸਲਮਾਨਾਂ ਉਹੀ ਤਾਂ ਮੈਂ ਕਹਿਣਾ ਰਹਿਣਾ ਵਾ ਵੀਡੀਓ ਵਿੱਚ ਅਕਸਰ ਕਿ ਚੰਗੇ ਮਾੜੇ ਸਾਰੇ ਧਰਮਾਂ ਵਿੱਚ ਹੁੰਦੇ ਨੇ। ਕੋਈ ਸਿੱਖ ਜੇ ਮਾਰਦੇ ਨੇ ਤਾਂ ਬਚਾਉਣ ਵਾਲੀ ਵੀਡੀਓ ਬੜੀਆਂ ਨੇ ਸਾਡੇ ਕੋਲ ਨਾ, ਜਿਹੜੇ ਬਚਾਉਣ ਵਾਲੇ ਬੜੇ ਸਨ। ਇੰਜ ਹੀ ਇੱਧਰ ਜਿਹੜੇ ਕਈ ਮੁਸਲਮਾਨ ਮਾਰਨ ਤੇ ਹਾਂ, ਕਈ ਬਚਾਉਣ ਤੇ ਹਾਂ, ਧੀਆਂ ਭੈਣਾਂ ਇੱਜ਼ਤਾਂ ਬਚਾਉਣ ਤੇ। ਇੰਜ ਹੀ ਉੱਧਰ ਧੀਆਂ ਭੈਣਾਂ ਇੱਜ਼ਤਾਂ ਲੁੱਟਣ ਵਾਲੇ ਵੀ ਸਨ, ਬਚਾਉਣ ਵਾਲੇ ਵੀ ਸਨ। ਉਹ ਗੁਰਦੁਆਰੇ ਜਦੋਂ ਚੱਲ ਵੱਜਦਾ ਜੇ ਅਸੀਂ ਭਾਈ ਫਿਰਦੇ ਕਿਉਂ? ਉਹ ਰੋਟੀ ਵਾਲੇ ਅੱਛਾ, ਤੇ ਬਿਲਾ ਤਫਰੀਕ ਤੁਸੀਂ ਚੱਲ ਜਾਂਦੇ ਜਾ ਕੇ ਲੈਣੀ ਖਾਣੀ? ਹਾਂ ਰੋਜ਼ ਕੋਈ ਚੱਕਰ ਨਹੀਂ ਤੇ ਉਹ ਨਹੀਂ ਕਹਿੰਦੇ ਮੁਸਲਮਾਨ ਬੱਚੇ ਅਸੀਂ ਨਹੀਂ ਦੇਣੀ? ਕੋਈ ਨਾ। ਅੱਛਾ ਜੀ, ਇਹਨੇ ਉਹਨਾਂ ਕਹਿੰਦਾ ਬੱਚੇ ਨੂੰ ਬਸਦੇ ਹੀ ਜਿਹੜਾ ਵੀ ਆ ਰਿਹਾ। ਅੱਛਾ ਅੱਛਾ ਅੱਛਾ, ਉਹਨੂੰ ਪ੍ਰਸ਼ਾਦਾ ਕਹਿੰਦੇ ਮੇਰੇ ਖਿਆਲ ਨਾ ਜਿਹੜੇ ਹੁੰਦੇ ਅਸੀਂ। ਨਾ ਹਾਂ, ਬਰਤਨ ਇਹ ਬਣਾਏ ਹੁੰਦੇ ਸਨ ਉਹਨਾਂ ਨੇ। ਆ ਪਿੱਪਲ ਨਹੀਂ, ਆਹੋ ਇਹਦੇ ਪੱਤੇ, ਇਹਦੇ ਪੱਤਿਆਂ ਦੇ 2 ਪੱਤੇ ਜੋੜ ਕੇ ਜਿਹੜਾ ਹੁੰਦਾ ਬਣਾਇਆ ਉਹਦੇ ਦਾਲ ਪਵਲੀ। ਅੱਛਾ ਫਿਰ ਰੋਟੀਆਂ ਦੋ ਰੋਟੀਆਂ ਕਿਸੇ ਖਾਣੀਆਂ ਮਿਲਦਾ। ਅੱਛਾ ਅੱਛਾ ਅੱਛਾ। अस्सलाम वालेकुम जी। ਵਾਲੇਕੁਮ ਸਲਾਮ। ਬਜ਼ੁਰਗੋ ਕੀ ਨਾਮ ਆਪਣਾ? ਅੱਲਾ ਰੱਖਾ ਅੱਲਾ ਰੱਖਾ ਜੀ। ਜੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਪੀਰ ਮੁਹੰਮਦ। ਪੀਰ ਮੁਹੰਮਦ। ਤੇ ਦਾਦਾ ਜੀ ਦਾ? ਕਰਮਦੀਨ। 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 ਬਾਬਾ ਜੀ ਆਪਣੀ ਜ਼ਾਤ ਕਿਹੜੀ ਤੇ ਗੋਤ? ਬੂਬਕ। ਜੱਟ ਬੂਬਕ ਜੀ? ਜੱਟ ਬੂਬਕ। ਠੀਕ ਹੋ ਗਿਆ। ਬਜ਼ੁਰਗੋ ਤੁਸੀਂ ਮਹਾਜਰ ਜੇ ਯਾਨੀ ਉਧਰੋਂ ਆਏ ਹੋਏ ਇੰਡੀਆ ਚੋਂ ਜਾਂ ਇੱਧਰ ਦੇ ਰਹਿਣ ਵਾਲੇ? ਇੰਡੀਆ ਤੋਂ ਆਏ। ਅੱਛਾ ਅੱਛਾ, ਵੰਡ ਵੇਲੇ ਤੁਸੀਂ ਉਧਰੋਂ ਇੱਧਰ ਆਏ ਸੀ? ਜੀ ਹਾਂ। ਤੇ ਆਪਣਾ ਪਿੰਡ ਕਿਹੜਾ ਹੁੰਦਾ ਸੀ? ਪੱਖੋਵਾਲ। ਪੱਖੋਵਾਲ। ਪੱਖੋ ਕੇ ਜਾਂ ਪੱਖੋਵਾਲ? ਪੱਖੋਵਾਲ। ਇਹ ਤਹਿਸੀਲ ਦੇ ਵਿੱਚ ਕਿਹੜੇ ਸੀ? ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਵੀ ਗੁਰਦਾਸਪੁਰ। ਤਹਿਸੀਲ ਵੀ ਗੁਰਦਾਸਪੁਰ। ਬਾਬਾ ਜੀ ਉੱਥੇ ਆਪਣੇ ਪਿੰਡ ਗਵਾਂਢੀ ਕਿਹੜੇ ਪਿੰਡ ਸਨ? ਚੀਆਂ ਸਨ, ਕੁੱਲੀਆਂ ਸਨ, ਹਾਂ, ਪੰਡੋਰੀਆਂ ਸਨ। ਅੱਛਾ ਜਿਹੜੀਆਂ ਮੈਂ ਕਿਹਾ 7-8 ਸਾਲ ਦਾ ਸਾਂ। ਅੱਛਾ, ਤੁਸੀਂ 8 ਸਾਲ ਦੇ ਸੋ? ਉਹ ਗੱਲਾਂ ਚੇਤੇ ਨੇ ਉਸ ਟਾਈਮ ਵਾਲੀਆਂ ਦਿਨ ਚ? ਮਤਲਬ ਜਦੋਂ ਧਿਆਨ ਪੈਂਦਾ ਸਾਹਮਣੇ ਦੇਖ ਲਿਆ। ਅੱਛਾ ਅੱਛਾ, ਉਹ ਮੇਰਾ ਯਾਦ ਹੁੰਦਾ ਸਾਰੇ ਸਭ ਇੱਥੇ ਜਮੇ ਪਲੇ। ਜਦੋਂ ਆਏ ਉਦੋਂ ਜਿਹੜੀ ਖਰਾਬ ਹੋਏ ਉਹ ਗੱਲਾਂ ਅੱਖਾਂ ਕੇ ਸ਼ੀਸ਼ਾ ਆ ਜਾਂਦਾ। ਅੱਖਾਂ ਗਿਆ ਚੀਜ਼ਾਂ ਹਾਏ ਮੇਰਾ ਰੱਬਾ। ਰਾਵੀ ਦੇ ਵਿੱਚ ਲਾਸ਼ਾਂ ਪਈਆਂ। ਬੜਾ ਮਾੜੇ ਹਾਲਾਤ ਸਨ ਉਸ ਟਾਈਮ। ਚਲੋ ਅੱਲਾਹ ਪਾਕ ਜੋ ਵੀ ਕਰਦਾ ਬਿਹਤਰੀ। ਹਾਂਜੀ। ਤੇ ਬਾਬਾ ਜੀ ਆਪਣੇ ਪਿੰਡ ਦੀ ਪੱਤੀਆਂ ਕਿੰਨੀਆਂ ਹੁੰਦੀਆਂ ਸਨ? ਨੰਬਰਦਾਰ ਕਿੰਨੇ ਸਨ? ਨੰਬਰ ਇੱਕੋ ਜਿਹਾ ਸੀ। ਅੱਛਾ, ਨੰਬਰਦਾਰੀ ਪਿੰਡ ਤੁਹਾਡੇ ਕੋਲ ਸੀ? ਸਾਡਾ ਜਿਹੜਾ ਮੇਰਾ ਤਾਇਆ ਸੀ ਨਾ, ਹਾਂਜੀ, ਪਿਓ ਤੋਂ ਵੱਡਾ ਨੰਬਰਦਾਰੀ ਉਹਦੇ ਕਾਰੋਬਾਰ ਮੇਰੇ ਵੱਲ ਦਾ ਸਾਰਾ। ਅੱਛਾ ਅੱਛਾ ਅੱਛਾ, ਨੰਬਰਦਾਰੀ ਪਿੰਡ ਦੀ ਆਪਣੇ ਕੋਲ ਸੀ? ਤੇ ਨੰਬਰਦਾਰ ਹੋਰ ਸੀ ਕਿ ਤੁਸੀਂ ਬਸ ਕਰ? ਅੱਛਾ, ਇੱਕ ਪੱਤੀ ਸੀ ਯਾਨੀ ਪਿੰਡ ਪੂਰਾ ਜਿਹਾ ਨਾ ਛੋਟਾ ਨੰਬਰ? ਅੱਛਾ ਅੱਛਾ। ਤੇ ਬਾਬਾ ਜੀ ਹੋਰ ਬਰਾਦਰੀ ਕਿਹੜੀ ਕਿਹੜੀ ਬੈਠੀ ਸੀ ਆਪਣੇ ਜੱਟਾਂ? ਇੱਕ
ਇੱਕ ਮਲਾਹ ਸਾਂ ਜ਼ਿਆਦਾ ਹਾਂਜੀ, ਤੇ ਦੂਜਾ ਇੱਕ ਘਰ ਸੀ ਕੋਈ ਕਮੀਆਂ ਦੇ ਵੀ ਹੋਣਗੇ ਘਰ ਕੋਈ? ਕਮੀਆਂ ਦਾ ਇੱਕੋ ਘਰ ਸੀ, ਅੱਛਾ ਅੱਛਾ, ਉਹ ਵੀ ਉਹ ਝੀਰ ਮਾਛੀ ਜਿਹਨਾਂ ਨੂੰ ਕਹਿੰਦੇ ਪਾਣੀ ਭਰਨ ਵਾਲੇ, ਦਾ ਸੀ ਮਾਛੀ, ਉਹਨੂੰ ਕਹਿੰਦੇ ਨੇ ਝੀਰ? ਝੀਰ। ਅੱਛਾ ਅੱਛਾ, ਉਹ ਘਰ ਸੀ ਹਮ। ਮੱਗਰ ਦਾ ਨਾਂ ਸੀ, ਮੱਗਰ? ਮੱਗਰ ਇਹ ਉਹ ਹਿੰਦੂਆਂ ਦਾ ਸੀ? ਹਿੰਦੂ ਸੀ ਉਹ। ਅੱਛਾ ਅੱਛਾ, ਹਿੰਦੂਆਂ ਵਿੱਚ ਵੀ ਝੀਰ ਹੁੰਦੇ ਨੇ ਜੋ ਮੁਸਲਮਾਨਾਂ ਵਿੱਚ ਨੇ? ਹਿੰਦੂ ਅੱਛਾ ਸੀ ਉਹ। ਅੱਛਾ ਅੱਛਾ। ਕਿਵੇਂ ਦਾ ਤੁਹਾਡਾ ਪਿੰਡ ਸੀ? ਕੱਚਾ ਪੱਕਾ, ਕਿਤੇ ਸਾਡਾ ਕਿਤੇ ਪਿੰਡ ਖੂਹ? ਕੱਚਾ ਸੀ, ਕੋਈ ਇੱਕ ਖੂਹੀ ਹੁੰਦੀ ਸੀ ਵਿੱਚ, ਅੱਛਾ ਸਾਰਾ ਪਿੰਡ ਉਸ ਤੋਂ ਪਾਣੀ ਭਰਦਾ ਸੀ। ਅੱਛਾ ਅੱਛਾ, ਇਹਨਾਂ ਪਿੰਡ ਦਾ ਸਰੂਪ ਸੀ ਇੱਕ ਖੂਹੀ ਤੋਂ ਸਾਰੇ ਭਰਦੇ? ਅੱਛਾ ਅੱਛਾ, ਪਿੰਡ ਦੇ ਵਿੱਚ ਸੀ? ਮੇਰੇ ਘਰ ਦੇ, ਸਾਡੇ ਘਰ ਦੇ ਸਾਹਮਣੇ ਛੱਪੜ ਬੜਾ ਵੱਡਾ ਹੁੰਦਾ ਸੀ। ਛੱਪੜ? ਛੱਪੜ ਅੱਛਾ ਜੀ। ਤੇ ਪਾਣੀ ਲੈਣ ਲੱਗੀ ਛੱਪੜ ਦੇ ਕੰਢੇ ਆਸਤੇ, ਮਤਲਬ ਇਹਦਾ ਛੱਪੜ ਇੱਧਰ ਹਾਂਜੀ। ਪਾਣੀ ਲੈਣ ਤੁਸੀਂ ਕੋਈ ਥੋੜਾ ਜਿਹਾ ਉੱਚੀ ਬੋਲਿਓ, ਥੋੜੀ ਕੈਚ ਬਾਤ ਸਹੀ ਹੈ, ਥੋੜਾ ਉੱਚੀ। ਅੱਛਾ, ਅਲਵਾ ਤਰੀਕਾ ਸਨ? ਅੱਗੇ ਤੇ ਕਾਹਨ ਲੈਣ ਚ ਹਾਂ ਹਾਂ, ਅਗਲੇ ਬੰਨੇ ਬੋਰ ਸੀ, ਛੱਪੜ ਤੋਂ ਅਗਲੇ ਬੰਨੇ ਬੜਾ ਵੱਡਾ। ਅੱਛਾ ਅੱਛਾ, ਗਰਮੀਆਂ ਸਾਰਾ ਪਿੰਡ ਜਿਹੜਾ ਮੰਡੀਆਂ ਲੈ ਕੇ ਉੱਥੇ ਜਾ ਕੇ ਬਹਿੰਦੇ ਹੁੰਦੇ ਸਨ। ਆਪਣੀ ਆਪਣੀ ਮੰਜੀਆਂ ਡਾਹ ਲੈਣੀਆਂ, ਮੰਜੀਆਂ ਡਾਹ ਲੈ ਸਾਰਿਆਂ ਕੱਢ ਲਿਆਉਣੀ, ਆਪਣੇ ਤੇ ਗੱਲਾਂ ਕਰਨੀਆਂ ਬਹਿ ਕੇ। ਉਹ ਕਿਤਾਬ ਪੜ੍ਹਨ ਵਾਲੇ ਹੋਣੇ, ਇੱਕ ਨਾਂ ਹੁੰਦਾ ਸੀ ਫਜ਼ਲ ਦੀਨ, ਅੱਛਾ, ਉਹ ਕਿਤਾਬ ਪੜ੍ਹਦਾ ਹੁੰਦਾ ਸੀ। ਹਾਂ ਹਾਂ, ਦੂਜੇ ਕਿਤਾਬ ਖੇਡਣਾ ਪਏ ਕੋ ਹੂੰ ਕਿਤਾਬ ਲਾ ਕੇ ਸੰਗੀ ਸੁਲਾ ਸ਼ਾਮ ਦੀ ਕਿਤਾਬ ਪੜ੍ਹਦੇ ਹੁੰਦੇ ਸਨ। ਹੂੰ, ਸਹੀ ਹੈ। ਤੇ ਆਪਣੇ ਪਿੰਡ ਵਿੱਚ ਮਸਜਿਦ ਹੈ ਸੀ? ਮਸੀਤ ਹੈ ਇੱਕ ਹੀ ਸੀ? ਕਿਸੇ ਨਹੀਂ ਸੀ, ਕੱਚੀ। ਅੱਛਾ ਅੱਛਾ, ਕੱਚੀ ਸੀ ਜੀ। ਮਸਜਿਦ, ਸਾਰਾ ਕੱਚੀ ਸੀ ਤੇ ਪਿੰਡ ਹੀ- ਬੰਦੇ ਪੱਕੇ ਸਨ, ਪੱਕੇ ਨਮਾਜ਼ੀ ਹੈ, ਪੱਕੇ ਜੀ। ਬੰਦੇ। ਹਾਂ ਹਾਂ, ਤੇ ਕੋਈ ਤਕੀਆ, ਕੋਈ ਜਿੱਥੇ ਤੁਹਾਡੇ ਅੱਬਾ ਜੀ ਬਹਿ ਕੇ, ਤੁਹਾਡੇ ਅੱਬਾ ਸਨ ਨੰਬਰਦਾਰ ਕਿ ਦਾਦਾ? ਦਾਦਾ ਦਾਦਾ ਦਾ ਨਹੀਂ, ਦਾਦਾ ਨਹੀਂ, ਹਾਂ ਹਾਂ, ਦਾਦਾ ਵੀ ਸਨ। ਦਾਦੇ ਤੋਂ ਬਾਅਦ ਵੱਡੇ ਨਹੀਂ, ਮੇਰੇ ਦਾਦੇ ਤੋਂ ਵੱਡਾ ਤੁਹਾਡਾ ਤਾਇਆ ਜਿਹੜਾ ਫਿਰ ਉਹ ਨੰਬਰਦਾਰ ਬਣਿਆ? ਉਹ ਬਣਿਆ। ਅੱਛਾ ਅੱਛਾ, ਉਸ ਟਾਈਮ ਜਦੋਂ ਉਹ ਨੰਬਰਦਾਰ ਸੀ, ਉਦੋਂ ਜਦੋਂ ਤੁਸੀਂ ਜੁੜੇ ਹੋ? ਜੀ। ਅੱਛਾ ਅੱਛਾ, ਤੇ ਫੈਸਲੇ ਕਿੱਥੇ ਹੁੰਦੇ ਹਨ? ਕੋਈ ਤਕੀਆ, ਕੋਈ ਬੋਰਡ, ਕੋਈ ਐਸੀ ਜਗ੍ਹਾ ਬਣੀ ਸੀ ਜਿੱਥੇ, ਕਿ ਉਹ ਜਿੱਥੇ ਤੁਸੀਂ ਕਹਿ ਰਹੇ ਸਾਰੇ ਬੰਦੇ ਉੱਥੇ ਹੁੰਦੇ ਆ? ਉੱਥੇ ਬਹੁਤ ਥੱਲੇ, ਅੱਛਾ ਅੱਛਾ, ਉੱਥੇ ਜਿਹੜੀ ਗੱਲ ਯਾਨੀ ਬਾਤ ਹੋਈ, ਹਾਂ। ਉੱਥੇ ਵੀ ਤੇ ਅੱਗੇ ਪਿੱਛੇ ਉਹਨਾਂ ਤੇ ਸਾਡੇ ਉੱਥੇ ਥੱਲੇ ਅੱਛਾ 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 ਅੱਛਾ, ਸਹੀ ਹੈ। ਬਾਬਾ ਜੀ, ਪਿੰਡ ਦੇ ਵਿੱਚ ਸਕੂਲ ਕੋ ਹੈ ਸੀ ਕੋਈ ਨਾ ਉਦੋਂ? ਨਹੀਂ ਸਕੂਲ ਕੋਈ। ਤੇ ਬੱਚੇ ਕੋ ਪੜਨ ਜਾਂਦੇ ਹੋਣਗੇ ਕਿਤੇ? ਬੱਚੇ ਜਾਂਦੇ ਸਨ ਗੁਰਦਾਸਪੁਰ। ਗੁਰਦਾਸਪੁਰ ਗੁਰਦਾਸਪੁਰ ਲੱਗ ਗਈ ਸੀ? ਗੁਰਦਾਸਪੁਰ ਹੈ ਸੀ ਕਿਤੇ 4 ਕਿਲੋਮੀਟਰ। ਫਿਰ ਤਾਂ ਕੁਝ ਵੀ ਨਹੀਂ, 3-4 ਕਿਲੋਮੀਟਰ ਤੇ ਹੈ। ਤੇ ਮੇਰੇ ਖਿਆਲ ਪੈਦਲ ਹੀ ਫਿਰ ਜਾਂਦੇ ਹੋਣਗੇ? ਪੈਦਲ ਹੀ। ਸਾਈਕਲ ਤੇ ਤਾਂ ਆਉਂਦੇ ਕਦੀ? ਸਾਈਕਲ ਤੇ ਦੇਖੇ ਹੀ ਸੀ। ਹਾਂ, ਹੁਣ ਤਾਂ ਬਾਬਾ ਵੇਖਦੇ ਹੋ ਨਾ, ਘਰ ਘਰ ਮੋਟਰਸਾਈਕਲ, ਤਿੰਨ ਤਿੰਨ ਇੱਕ ਘਰ ਚ। ਇੱਕ ਘਰ ਚ ਹਾਂ, ਹਾਂ। 4 ਪੈਦਲ ਹੀ ਜਾਂਦੇ ਸੀ ਹੈਂ? ਬੱਚੇ ਨਹੀਂ ਲੱਗੇ ਜਾਣਾ, ਲੱਗੇ ਹੋਣਾ ਪੈਦਲ ਹੀ ਫਿਰ। ਬਾਬਾ ਜੀ, ਆਪਣੀ ਜ਼ਮੀਨ ਕਿੰਨੀ ਸੀ ਪਿੰਡ ਵਿੱਚ? 300 ਕਿੱਲਾ ਸੀ ਉੱਥੇ, ਕੋਈ ਤੇ ਦਰਿਆ ਚ ਸੀ ਅੱਛਾ ਤੇ ਕੋਈ ਬਾਹਰ ਸੀ। ਅੱਛਾ ਅੱਛਾ, ਹਾਂ, 300 ਕਿੱਲਾ ਸੀ। 300 ਕਿੱਲਾ ਦਰਿਆ ਕਿਹੜਾ ਵਗਦਾ ਸੀ ਲਾਗੋਂ? ਰਾਵੇ। ਇਹ ਜਿਹੜਾ ਪਾਕਿਸਤਾਨ ਜਾ ਰਿਹਾ ਜੀ। ਲੋਰਾ, ਇਹ ਉਧਰੋਂ ਆਉਂਦਾ ਤੁਹਾਡੇ ਪਿੰਡ ਦੇ ਲਾਗੋਂ ਦੀ? ਸਾਡੇ ਪਿੰਡ ਦੇ ਕੋਲ। ਅੱਛਾ ਅੱਛਾ, ਤੇ ਕੁਝ ਇਹਦੇ ਵਿੱਚ ਪੈਲੀਆਂ ਬੇਬਾਦ ਹੋਣੀਆਂ ਫਿਰ, ਕਿ ਲੱਗਦਾ ਸੀ ਉੱਥੇ ਕੁਝ? ਨਹੀਂ ਕਰਦੇ ਹਾਂ ਉਹਦੇ ਚ ਵੀ, ਜਦੋਂ ਹੜ ਆਏ ਉਦੋਂ ਹਾਂ ਹਾਂ। ਤੇ ਬਾਬਾ ਜੀ, ਪਾਣੀ ਨਹਿਰ ਤੇ ਲੱਗਦਾ ਹੁੰਦਾ ਸੀ? ਨਾ ਕੋਈ ਪਾਣੀ ਨਹੀਂ ਸੀ, ਖੂਹ ਵੀ ਹੈ ਸੀ ਕਿ ਬਸ ਬਰਾਨੀ ਕੋਈ ਅੱਲਾ ਦੇ ਵਾਸਤੇ ਨਹੀਂ। ਛੋੜ ਦੇਣਾ ਬਈ ਅੱਲਾ? ਜੀ ਵੀ ਹੋਣੀ, ਹਾਂ ਹਾਂ, ਕਣਕ ਵੀ ਹੋਣੀ, ਅੱਲਾ ਦੇ ਵਾਸਤੇ ਨਹੀਂ, ਬਸ ਅੱਲਾ ਦੇ ਵਾਸਤੇ। ਬਰਾਨੀ, ਬਾਰਿਸ਼ ਨਾਲ ਹੀ ਬਾਰਿਸ਼। ਕੋਈ ਖੂਹ ਨਹੀਂ ਸੀ, ਕੋਈ ਪਾਣੀ ਨਹੀਂ ਸੀ। ਅੱਛਾ ਅੱਛਾ, ਤੇ ਆਪਣੇ ਪਿੰਡ ਵਿੱਚ ਕੋਈ ਹੱਟੀ ਹੈ ਸੀ ਆ ਸੌਦੇ ਪੱਤੇ ਵਾਲੀ, ਕਿਸੇ ਨੇ ਬਣਾਈ? ਹੱਟੀ ਉਹ ਝੀਲ ਨਹੀਂ ਬਣਾਈ ਸੀ। ਉਹੀ ਹਿੰਦੂ ਖੱਤਰੀ ਨੇ ਜਿਹਦੇ ਤੁਸੀਂ ਨਾਂ ਦੱਸਿਆ ਕੀ ਹੈ ਇਹਦਾ? ਨਾਲੇ ਉਹਦੇ ਜੀ ਸੀ, ਰੋਹੀ ਸੀ, ਉਹ ਵੀ ਉਹਨੇ ਉਹ ਦਾਣੇ ਦੂਣੇ ਭੁੰਨਦੀ ਰਹੀ ਹੈ। ਉਹਦੀ ਘਰ ਵਾਲੀ ਕੀ ਸੀ ਨਾਂ ਉਹਦਾ? ਰੂੜੀ। ਰੂੜੀ? ਰੂੜੀ। ਅੱਛਾ, ਉਹਦੇ ਘਰ ਵਾਲੀ ਸੀ, ਉਹ ਹਿੰਦੂ ਦੇ ਘਰ ਵਾਲੀ? ਹਾਂ। ਅੱਛਾ ਅੱਛਾ, ਉਹ ਭੱਠੀ ਬਣਾਈ ਸੀ ਉਹਨੇ ਬਾਬਾ ਜੀ, ਆ ਜਿਹੜੀ ਹੁਣ ਵੀ ਦਾਣੇ ਭੁੰਨਣ ਵਾਲੀ? ਅੱਛਾ 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 ਅੱਛਾ, ਤੇ ਉਹਨੇ ਆਪ ਉਹ ਦੁਕਾਨ ਤੇ ਦੁਕਾਨ ਤੋਂ ਮਤਲਬ ਜਾਨੋਂ ਨੇ ਸੌਦਾ ਸੁਦਾ ਲੈ ਆਉਂਦਾ ਸੀ ਕਿ ਕਿਸੇ ਤਰ੍ਹਾਂ ਦਾ ਸੌਦਾ ਵੀ ਕਰਾ ਆਉਂਦਾ ਸੀ ਬਸ। ਬਾਬਾ ਜੀ, ਆਪਣਾ ਮਾਲ ਡੰਗਰ ਵੀ ਆਇਆ ਸੀ? ਮਾਲ ਜੰਗਲ ਬੜਾ ਸੀ। ਕਿੰਨੀਆਂ ਸੀ ਤਕਰੀਬਨ ਬਾਬਾ? 2 ਘਰਾਂ ਦੇ ਆ ਕੋਈ 70 ਜੰਗਲ। ਪੂਰਾ ਵੇਲ ਸੀ ਫਿਰ ਤੇ ਆਪਣਾ 70-80? ਤਾਇਰੇ ਵੱਖਰੇ ਸਨ, ਸਾਡੇ ਵੱਖਰੇ। ਅੱਛਾ ਅੱਛਾ, ਸਹੀ ਸਹੀ।
ਤੇ ਕੋਈ ਘੋੜੇ ਕੋਈ ਜੋਗਾਂ ਕਿੰਨੀਆਂ ਸੀ ਆਪਣੀਆਂ, ਥੋੜੀ ਗੱਲਾਂ ਸੁਣਾਓ ਮੇਰੀਆਂ ਸਾਨੂੰ। ਟੱਗੇ ਜੋਗ। ਆਵਾਜ਼ ਜਿਹੜੀ ਉਹ ਇਕੱਠੀ ਕਰਦੇ ਸਾਂ, ਅੱਛਾ 2 ਜੋਗਾਂ ਉਹਨਾਂ ਕੋਲ ਸੀ, 1 ਸਾਡੇ ਕੋਲ ਸੀ, ਅੱਛਾ ਅੱਛਾ, ਉਂਝ ਇਕੱਠੇ ਚਲਾਉਂਦੇ ਹਾਂ। ਉਹ ਇਕੱਠੇ 3 ਜੋੜੀਆਂ ਇਹਦਾ ਮਤਲਬ ਤੁਹਾਡੇ ਬਲਦਾਂ ਦੀਆਂ। 3 ਘੋੜੀਆਂ ਸਨ। ਅੱਛਾ ਘੋੜੀਆਂ ਵੀ ਸਨ। ਹਾਂ, ਇੱਕ ਅੱਬਾ ਜੀ, ਹਾਂ ਹਾਂ, ਇੱਕ ਤਾਏ, 2 ਤਾਏ ਕੋਲ ਸਨ। ਅੱਛਾ ਅੱਛਾ, ਨੰਬਰਦਾਰ ਜਿਹੜਾ ਉਹਦੇ ਕੋਲ 2 ਹੈ, ਹਾਂ। ਇੱਕ ਤੁਹਾਡੇ ਛੋਟੇ ਭਰਾ ਉਹਦੇ ਕੋਲ, ਤੁਹਾਡੇ ਅੱਬੇ ਕੋਲ ਹੈ। ਉਹ ਜਦੋਂ ਕੋਈ ਆਉਣਾ, ਕੋਈ ਅਮਲਾ, ਪੁਲਿਸ ਦਾ, ਤਹਿਸੀਲਦਾਰ, ਪਟਵਾਰੀ, ਉਹ ਘੋੜੀਆਂ ਇੱਕ ਜਿਹੜੀ ਫਾਲਤੂ ਘੋੜੇ ਉਹਦੇ ਬਾਹਰ ਛੱਡ ਗਿਆ, ਉਹਨਾਂ ਨੂੰ ਛੱਡ ਕੇ ਆਉਣਾ। ਜਿਵੇਂ ਹੁਣ ਅਸੀਂ ਮੋਟਰਸਾਈਕਲ ਗੱਡੀ ਛੱਡ ਕੇ ਨਾ, ਮਤਲਬ ਉਹ ਤਾਂ ਘੋੜੀਆਂ ਹਨ ਨਾ, ਘੋੜੀ ਵੀ ਸ਼ਾਹੀ ਸਵਾਰੀ ਸੀ, ਚੰਗਾ ਮਤਲਬ ਬਹੁਤ ਫਿਰ ਕੇ ਨਹੀਂ ਜਾਂਦੀ ਸੀ, ਉਹ ਤਾਂ ਫਿਰ ਛੱਡ ਕੇ ਆਉਣਾ ਉਹਨਾਂ ਨੇ। ਅੱਛਾ ਅੱਛਾ। ਤੇ ਬਾਬਾ ਜੀ ਆਪਾਂ ਮੁਸਲਮਾਨਾਂ ਤੋਂ ਇਲਾਵਾ ਇੱਕ ਤੁਸੀਂ ਦੱਸਿਆ ਹਿੰਦੂਆਂ ਦੇ ਘਰ 'ਚ ਹੋਰ ਵੀ ਐਸਾ ਕੋਈ ਸਿੱਖਾਂ ਦਾ ਘਰ ਹੈ? ਕੋਈ ਨਹੀਂ ਹੋਰ, ਸਿਰਫ ਇੱਕ ਹੀ ਹਿੰਦੂ ਸੀ ਉਹੀ? ਉਹ ਜਿਹੜੇ ਪਿੰਡ ਮੈਂ ਦੱਸਿਆ ਨਾ, ਕੋਈ ਪਿੰਡ ਨਹੀਂ ਸੀ, ਉਹ ਹਿੰਦੂ ਸਾਈ ਸਿਰਫ ਕੋਈ ਨਹੀਂ ਸੀ। ਅੱਛਾ ਅੱਛਾ, ਨਾ ਹਿੰਦੂ ਨਹੀਂ। ਅੱਛਾ ਤੇ ਤੁਹਾਡੇ ਪਿੰਡ ਵਿੱਚ ਸਾਈ ਹੈ? ਸਾਈਆਂ ਦਾ ਘਰ ਵੀ ਕੋਈ ਨਹੀਂ? ਨਾ ਕੋਈ ਨਹੀਂ, ਸਿਰਫ ਤੁਸੀਂ ਮੁਸਲਮਾਨ ਹੀ ਇੱਕੋ ਘਰ? ਇੱਕੋ ਸਰ ਉਹ ਨਾ ਮੁਸਲਮਾਨ। ਅੱਛਾ ਅੱਛਾ ਅੱਛਾ। ਬਾਬਾ ਜੀ ਨੂੰ ਆਪਣੇ ਦਿਨ ਦਿਹਾੜ ਆਉਂਦੇ ਹਨ, ਜਿਹੜੇ ਹੋ ਗਿਆ ਈਦ ਹੋ ਗਈ, ਸ਼ਿਵਰਾਤ ਹੋ ਗਈ, ਜਾਂ ਈਦਾਂ ਵੱਡੀ ਈਦ ਹੋ ਗਈ, ਉਹਦੇ ਤੇ ਤੁਸੀਂ ਜਦੋਂ ਕੁਰਬਾਨੀ ਕਰਦੇ ਪਿੰਡ ਵਾਲੇ ਸਾਰੇ, ਬਾਅਦ ਮੁਸਲਮਾਨ ਕੁਰਬਾਨੀ ਤੇ ਦੇਣੀ ਹੈ ਨਾ, ਤੇ ਕੋਈ ਗਾਂ ਦੀਆਂ ਕੁਰਬਾਨੀ ਕੋਈ ਰੌਲਾ ਰੂਲਾ ਪੈਂਦਾ ਨਾਲ ਦੇ ਪਿੰਡ ਨਾਲ? ਕਿਉਂਕਿ ਉਹ ਤੇ ਹਿੰਦੂ ਹੈ ਨਹੀਂ, ਨਾ ਸਿੱਖ ਸੀ ਸਾਰੇ ਮੁਸਲਮਾਨ ਆਸਾਨੀ ਨਾਲ ਕਰਦੇ, ਗਾਂ ਵੀ ਕਰ ਲੈਂਦੇ। ਅੱਛਾ ਅੱਛਾ, ਕਦੇ ਰੌਲਾ ਗੋਲਾ ਕੋਈ ਨਹੀਂ? ਅੱਛਾ ਅੱਛਾ। ਤੇ ਆਪਣੇ ਜਿਹੜੇ ਤੁਸੀਂ ਉਹ ਕਣਕ ਮੁੰਜੀ ਤੇ ਉਹ ਕਿਹੜੀ ਮੰਡੀ 'ਚ ਲੈ ਕੇ ਜਾਂਦੇ? ਗੁਰਦਾਸਪੁਰ? ਕਾਹਦੇ ਤੇ ਖੜਦੇ ਹੁੰਦੇ ਸੀ? ਗੱਡੀਆਂ ਦੇ। ਗੱਡਾ ਵੀ ਸੀ ਆਪਣਾ? ਗੱਡੀਆਂ ਦੇ। ਅੱਛਾ ਅੱਛਾ, ਇੱਕ ਕਿ 2 ਸਨ? ਗੱਡਾ ਇੱਕੋ ਸੀ, 2। ਅੱਛਾ ਅੱਛਾ। ਤੇ ਬਾਬਾ ਜੀ ਗੱਡਾ ਉਹ ਹੀ ਨਾ ਜਿਹੜੇ ਆਮ ਹੀ ਸੁਣਨੇ, ਉਹ ਲੱਕੜੀ ਦੇ ਪਈਆਂ ਵਾਲਾ ਉਹ? ਅੱਛਾ ਅੱਛਾ, ਉਹ ਸੀ, ਉਹ ਤੇ ਲੈ ਕੇ ਆਪਣੀ ਜਾਣੀ। ਆਂਦੇ ਘਮਿਆਰ ਵੀ ਹੁੰਦੇ, ਹੁਣ ਘਮਿਆਰ ਖੋਤੇ ਖੋਤੇ ਕੋਈ ਨਹੀਂ ਸਾਨੂੰ ਛੱਟਾਂ ਉੱਤੇ ਰੱਖ ਕੇ, ਮੈਂ ਵੀ ਛੋਟੇ ਹੁੰਦੇ ਵੇਖੀਆਂ ਇੱਧਰ। ਅੱਛਾ, ਸਾਡੇ ਉੱਥੇ ਘਮਿਆਰ ਨਹੀਂ, ਗੱਡੀਆਂ ਨਹੀਂ ਹੁੰਦਾ ਸੀ। ਅੱਛਾ ਅੱਛਾ, ਲੱਦਣਾ ਮੰਡੀ ਜਾ ਇੱਧਰ ਘੁਮਾਰ। ਆਹੋ, ਕਿਉਂਕਿ ਮੈਂ ਛੋਟਾ ਮੈਂ ਵੇਖਿਆ ਨੇ ਇੱਧਰ ਖੋਤੇ ਹੋਤੇ ਛੱਟਾਂ ਜਿਹੀਆਂ ਲੱਦੀਆਂ ਹੋਣੀਆਂ ਘਮਿਆਰਾਂ ਨੇ, ਉਹ ਘਰਾਂ ਲੈ ਕੇ ਆਉਣਾ, ਅਸੀਂ ਵੀ ਜ਼ਿੰਮੇਦਾਰ ਆ। ਅੱਛਾ ਅੱਛਾ, ਉਧਰ ਐਵੇਂ ਦਾ ਸਿਸਟਮ ਕੋਈ ਨਹੀਂ ਸੀ, ਗੱਡੀਆਂ ਤੇ ਲੈ ਲਓ ਜਾਣੇ ਹੋਣਗੇ ਘਮਿਆਰ, ਚੰਦ ਹੋਣਗੇ ਥੋੜੇ ਬਹੁਤੇ ਹੈ ਨਹੀਂ, ਘੁਮਾਰ ਆਏਗੇ ਛੱਤਾਂ ਕੋਈ ਕਿਸੇ ਹੋਏਗਾ ਕਿ ਸ਼ਹਿਰਾਂ ਦੀ। ਅੱਛਾ ਅੱਛਾ, ਨਹੀਂ ਤਾਂ ਬਸ ਗੱਡੀਆਂ ਤੇ ਲਿਆ ਉਹ ਤੇ ਲੈਣਾ, ਉਹਦੇ ਦੀ ਮੰਡੀ ਸੁੱਟ ਕੇ ਆਉਣਾ। ਅੱਛਾ ਅੱਛਾ। ਬਾਬਾ ਜੀ ਹੋਰ ਪਿੰਡ ਦੇ ਨਾਲ ਕੋਈ ਤੁਹਾਡੀ ਯਾਦਗਾਰ ਪੁਰਾਣੀ ਹੋਵੇ, ਯਾਨੀ ਕੋਈ ਉਹ ਜਿਹੜਾ ਇਹ ਮੇਲਾ ਲੱਗਦਾ ਹੋਵੇ, ਕੋਈ ਦਰਬਾਰ ਹੈ ਸੀ? ਸਿੱਖਾਂ ਦਾ ਦਰਬਾਰ ਸੀ। ਸਿੱਖਾਂ ਦਾ ਦਰਬਾਰ ਜਿਹੜਾ ਆ ਵੀ ਨਨਕਾਣੇ ਵਾਲਾ? ਇਹ ਉੱਤੇ ਸਾਡੇ ਕੋਲ ਦਰਬਾਰ ਹੋ। ਨਹੀਂ, ਕਿਹਦਾ ਤੁਸੀਂ ਦਰਬਾਰ ਪਾ ਕਹਿ ਰਹੇ ਹੋ? ਨਨਕਾਣੇ ਵਾਲਾ? ਹਾਂ, ਨਨਕਾਣੇ ਵਾਲਾ ਗੁਰਦਾਸ ਹੈ ਨਾ? ਗੁਰੂ ਨਾਨਕ ਦਾ। ਗੁਰੂ ਨਾਨਕ, ਆਹੋ, ਉਹ ਸਾਡੇ ਕੋਲ ਸੀ, ਡੇਰਾ ਸੀ ਉਹਦਾ ਉੱਥੇ? ਹਾਂ, ਦਰਬਾਰ ਸੀ ਉੱਥੇ ਦਾ। ਨਹੀਂ, ਇੱਕ ਤਾਂ ਕਰਤਾਰਪੁਰ ਵਾਲਾ ਨਾ, ਜਿਵੇਂ ਕਰਤਾਰਪੁਰ ਵਾਲਾ, ਕਰਤਾਰਪੁਰ ਸਾਹਿਬ ਇੱਥੇ ਉੱਥੇ ਠਹਿਰਿਆ ਹੋਏਗਾ ਇਹ ਗੁਰੂ ਨਾਨਕ? ਉਹ ਕਰਤਾਰਪੁਰ ਹੀ ਸਾਡੇ ਕੋਲ ਸੀ। ਅੱਛਾ 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 ਅੱਛਾ। ਉਹ ਇੰਨਾ ਘਟਮਾ ਸੀ ਜਿਵੇਂ ਇੱਥੋਂ ਲਾਲਾ ਤੋਂ ਸਟੇਸ਼ਨ। ਅੱਛਾ, ਜਦੋਂ ਮਾਲ ਚਾਰਦੇ ਸਨ, ਕਿਸੇ ਵੇਲੇ ਚਲਾ ਜੀ ਦਾ ਨਾਲ ਹੁੰਦੇ। ਅੱਛਾ, ਹਾਂ ਹਾਂ, ਮਾਲ ਛੱਡ ਛੱਡਣਾ ਹਵਾ ਦਾ ਹੀ। 15-20 ਮੁੰਡੇ ਹੁੰਦੇ ਸਨ। ਉਹ ਦੁਪਹਿਰ ਨੂੰ 12 ਵਜੇ ਚੱਲ ਵੱਜਦਾ ਹੁੰਦਾ ਸੀ ਉੱਥੇ, ਉਹ ਦਰਬਾਰ ਵਿੱਚ? ਦਰਬਾਰ 'ਚ। ਉਦੋਂ ਦਰਬਾਰ ਹੋਣਾ, ਇਹ ਗੁਰਦੁਆਰਾ ਹੋਣਾ ਫਿਰ ਉਹ? ਆਹ ਗੁਰਦੁਆਰਾ ਹੀ, ਗੁਰਦੁਆਰਾ ਸਾਹਿਬ। ਅੱਛਾ, ਗੁਰਦੁਆਰਾ। ਉਹ ਗੁਰਦੁਆਰੇ ਜਦੋਂ ਚੱਲ ਵੱਜਦਾ ਸੀ, ਅਸੀਂ ਭਾਈ ਫਿਰਦੇ। ਕਿਉਂ? ਉਹ ਰੋਟੀ ਬਣ ਰਹੀ। ਅੱਛਾ, ਮੈਂ ਅੱਗੇ ਹਿਸਾਬ ਲਾਣਾ, ਮੈਂ ਮਤਲਬ ਤੁਸੀਂ ਭਜਦੇ ਜਦੋਂ ਕਹਿੰਦੇ ਯਾਨੀ ਉਹ ਉਸ ਟਾਈਮ ਵੰਡਦੇ ਸਨ, ਜਿਵੇਂ ਇੱਥੇ ਤਾਂ ਦਰਬਾਰਾਂ ਤੇ ਮਸਜਿਦ 'ਚ ਜਾਂ ਕੋਈ ਇੰਝ ਜਦੋਂ ਬੱਚਿਆਂ ਵਾਸਤੇ ਵੰਡੀ ਦੀ, ਇੰਝ ਵੰਡਦੇ ਸਨ ਤੇ ਬਿਲਾ ਤਫਰੀਕ ਤੁਸੀਂ ਚੱਲ ਜਾਂਦੇ ਜਾ ਕੇ ਲੈਣੀ ਖਾਣੀ? ਕੋਈ ਚੱਕਰ ਨਹੀਂ। ਤੇ ਉਹ ਨਹੀਂ ਕਹਿੰਦੇ ਮੁਸਲਮਾਨ ਬੱਚੇ ਅਸੀਂ ਨਹੀਂ ਦੇਣੀ? ਕੋਈ ਨਾ। ਅੱਛਾ ਜੀ, ਯਾਨੀ ਉਹਨਾਂ ਕਹਿੰਦਾ ਬੱਚੇ ਨੂੰ ਬਸਦੇ ਹੀ ਜਿਹੜਾ ਵੀ ਆ ਰਿਹਾ। ਅੱਛਾ ਅੱਛਾ ਅੱਛਾ, ਉਹਨੂੰ ਪ੍ਰਸ਼ਾਦਾ ਕਹਿੰਦੇ ਮੇਰੇ ਖਿਆਲ ਹੈ ਨਾ, ਜਿਹੜੇ ਹੁੰਦੇ ਨਾ ਬਰਤਨ ਇਹ ਬਣਾਏ ਹੁੰਦੇ ਸਨ ਉਹਨਾਂ ਨੇ। ਆ ਪਿੱਪਲ ਨਹੀਂ, ਆਹੋ, ਇਹਦੇ ਪੱਤੇ, ਇਹਦੇ ਪੱਤਿਆਂ ਦੇ 2 ਪੱਤੇ ਜੋੜ ਕੇ ਜਿਹੜਾ ਹੁੰਦਾ ਬਣਾਇਆ, ਉਹਦੇ ਦਾਲ ਪਾਉਣੀ। ਅੱਛਾ, ਫਿਰ ਰੋਟੀਆਂ ਕਿਸੇ ਖਾਣੀਆਂ ਮਿਲਦਾ। ਅੱਛਾ ਅੱਛਾ ਅੱਛਾ, ਯਾਨੀ ਉਹ ਬਰਤਨ ਹੁੰਦੇ ਨਹੀਂ ਹਨ, ਤੇ ਉਹਨਾਂ ਨੇ ਉਹਦੇ ਨੇ ਕੰਮ ਚਲਾਉਣਾ ਐਡੇ ਸਾਦੇ ਜ਼ਮਾਨੇ ਸਵਾਏ। ਉਹਦੇ ਜੋ
ਜਦੋਂ ਪਾਉਂਦੇ ਨੇ ਉਹਦੇ ਕਦੋਂ ਰੋਟੀ ਸੀ ਦਾਲ, ਭਾਵੇਂ ਪਤਲੀ ਹੋਵੇ ਭਾਵੇਂ ਪਾਣੀ ਹੋਵੇ, ਬਣਾਈ ਇੰਜ ਹੁੰਦਾ ਇਹ। ਬਣਾਇਆ ਜੀ ਉਹਨਾਂ ਨਹੀਂ ਲੱਗਦਾ ਸੀ। ਅੱਛਾ ਅੱਛਾ ਬਾਬਾ ਜੀ, ਹੋਰ ਨਾਲ ਨਾਲ ਦੇ ਪਿੰਡਾਂ ਵਿੱਚ ਕਦੀ ਕੋਈ ਸਿੱਖਾਂ ਦੀ ਮੁਸਲਮਾਨਾਂ ਦੀ ਲੜਾਈ ਹੋਈ ਹੋਏ, ਕਦੀ ਕੋਈ ਮਸਲੇ ਲੜਾਈ ਤੋਂ? ਨਹੀਂ, ਲੜਾਈ ਕੋਈ ਨਹੀਂ ਸੀ ਹੋਈ। 47 ਤੋਂ ਪਹਿਲੇ ਉਸ ਤੋਂ ਪਹਿਲਾਂ? ਉਹੀ ਲਗਾਉਂਦੇ ਉਹਨਾਂ ਤੋਂ ਪਹਿਲੇ ਦੀ ਗੱਲ। ਉਹੀ ਲਗਾਉਂਦੇ ਨੇ। ਅੱਛਾ ਲੜਾਈ ਕੋਈ ਨਹੀਂ, ਪਰ ਧੱਕੇ ਨਾਲ ਲੜਾਈ ਤਾਇਆ ਮੇਰੇ ਮੁਰਸ਼ੋ ਕਰਦਾ, ਜਿਹੜਾ ਮਤਲਬ ਵੇਖਿਆ ਨਾ ਕੋਈ ਬੰਦਾ ਹੋ ਗਿਆ ਕੋਈ ਚੁੱਕ ਲੈਂਦਾ। ਅੱਛਾ ਬੰਦੇ ਡਰਦੇ ਸਨ ਸਾਡੇ ਕੋਲ। ਅੱਛਾ ਅੱਛਾ ਤੂੰ ਗਰੀਬ ਹੈ, ਤੇਰੇ ਨਾਲ ਹਮ ਕਿਸੇ ਨੇ ਜਾਤੀ ਦਿੱਤੀ ਹੈ, ਜਿਹਨੇ ਜਾਤੀ ਤੇਰੇ ਨਾਲ ਕਰੀ ਚੁੱਕ ਲੈਂਦੀ ਪੀਣਾ। ਅੱਛਾ ਅੱਛਾ ਨੰਬਰਦਾਰ ਸੀ ਨਾ, ਯਾਨੀ ਜਿੰਨੇ ਕਿਸੇ ਨਾਲ ਭਾਵੇਂ ਮੁਸਲਮਾਨ ਨਾ ਭਾਵੇਂ ਸਿੱਖ ਨਾ ਭਾਵੇਂ ਸਾਈ ਨਾ, ਯਾਨੀ ਕਿਸੇ ਨੇ ਅਗਰ ਕਿਸੇ ਜਾਤੀ ਦੀ ਭਾਵੇਂ ਮੁਸਲਮਾਨ ਹੈ ਤੇ ਉਹਨੂੰ ਫੜ ਕੇ ਤੈਨੂੰ ਸਜ਼ਾ ਦਿੰਦਾ ਸੀ। ਇਹ ਕਹਿ ਰਹੇ ਨਾ? ਤੇ ਇਹ ਬਦਮਾਸ਼ਾਂ ਹੀ ਲਿਖਿਆ ਗਿਆ ਸੀ। ਅੱਛਾ ਹਾਂ, ਇਹ 2 ਸਾਲ ਹਦਾਉ ਜੇਲ੍ਹ ਚ ਵੀ ਰਹਿ ਗਿਆ। ਇਹ ਵੰਡ ਹੋਣ ਤੋਂ ਪਹਿਲਾਂ? ਵੰਡ ਹੋਣ ਤੋਂ ਪਹਿਲਾਂ ਜੇਲ੍ਹ ਚ ਰਿਹਾ ਸੀ ਲਾਹੌਰ? ਇਹ ਵੰਡ ਤੋਂ ਪਹਿਲਾਂ ਦੀ ਜੇਲ੍ਹ ਹੈ, ਕੋਟਲਾ ਹਾਂ। ਅੱਛਾ ਅੱਛਾ ਸਹੀ ਹੈ ਸਹੀ। ਉਹ ਬਹੁਤ ਡਰਦੇ ਹੁੰਦੇ ਸਨ ਸਾਡੇ ਵੱਡਿਆਂ ਕੋਲ, ਸਾਰੇ ਲਾਗੇ ਲੱਗਦੇ ਜਿਹੜੇ ਪਿੰਡ ਸਨ ਨਾ। ਤੇ ਮਤਲਬ ਇਹ ਘੋੜੀ ਦੇ ਚੜੇ ਉਹਨਾਂ ਨੇ ਜ਼ਿਲ੍ਹੇ ਜਾ ਵੜਦੇ ਹੁੰਦੇ ਸੀ, ਜ਼ਿਲ੍ਹੇ ਵਾਲੇ ਨੇ ਚੌਧਰੀ ਆ ਥਾਣੇ ਚ ਜੀ ਬਿਲਾ ਤੱਕ ਜਾ ਘੋੜੀ ਵਾਰਦੇ ਸਨ। ਸਹੀ ਹੈ ਬਾਬਾ ਜੀ, ਪਿੰਡ 'ਚ ਆਪਣਾ ਘਰ ਕਿਵੇਂ ਦਾ ਸੀ ਤੁਹਾਡਾ? ਕੱਚਾ ਕਿਵੇਂ ਦਾ ਸੀ ਥੋੜਾ ਦੱਸੋ ਵੀ, ਨਕਸ਼ਾ ਸਾਨੂੰ ਦੱਸੋ ਤੁਹਾਡੇ ਜ਼ਿਹਨ 'ਚ ਕਿਵੇਂ ਦਾ? ਨਸ਼ਾ ਇੰਜਾ ਘਰ ਕਿੱਧਰ ਨੂੰ ਬੂਹ ਕਿਵੇਂ, ਦਰਵਾਜ਼ੇ? ਬੂਆ ਚੜ੍ਹਦੇ ਨਹੀਂ ਸੀ। ਅੱਛਾ ਇੱਕ ਬੂਆ ਸੀ ਨਾਲ ਜੋੜੀ ਸੀ, ਅੱਛਾ ਨਾਲ ਡੰਗਰਾਂ ਦਾ ਚੜ੍ਹਦੇ ਨੂੰ ਬੂਆ ਸੀ। ਹਾਂ ਬੂਏ ਦੇ ਨਾਲ ਐਸ ਬੰਨੇ ਜਿਹੜੀ ਉਹ ਜੋੜੀ ਸੀ, ਨਾਲ ਡੰਗਰਾਂ ਦਾ ਜਿਹੜਾ ਨਾ ਬੰਨ੍ਹਣਾ ਅੰਦਰ ਵੀ ਜਿਹੜੀ ਵਿੱਚ ਬਣਾਈ ਕੋੜ ਸੀ। ਕੋੜ? ਹਾਂ ਸੁਣਿਆ, ਕੋੜ ਕਹਿੰਦੇ ਉਹਨੂੰ, ਮੱਝਾਂ ਵਾਲੀ ਉਹਨੂੰ ਕੋੜ ਕਹਿੰਦੇ ਹਨ, ਇੱਥੇ ਮਾਲ ਬੰਨੇ ਦੇ ਰਾਤ। ਹਾਂ ਉਹਨੂੰ ਕੋੜ ਕਹਿੰਦੇ। ਹਾਂ ਕੋੜ ਸੀ, ਨਾਲ ਹੀ ਉਹਦੇ ਕਨਾਲ ਥਾਂ ਚ ਜਿੱਥੇ ਮਾਲ ਬੰਨਦੇ ਸੀ ਉਹ ਸੀ। ਬਾਗ ਬਿਠਾਉਂਦੇ ਜਿੱਥੇ? ਨਾ ਘਰ ਚ। ਅੱਛਾ ਅੱਛਾ ਵੇਲੀ ਚਲੋ। ਹਾਂ ਘਰ ਚ ਵੇਲੀ ਘਰ ਸਮਝ ਆ ਰਹੀ ਹੈ, ਨਹੀਂ ਵੱਡੀ ਜਗ੍ਹਾ ਉਹਦੀ ਮਖਸੂਸ ਘਰ ਸੀ ਨਾ। ਘਰ ਸੀ। ਅੱਛਾ ਅੱਛਾ ਬਾਬਾ ਜੀ, ਦੱਸੇ ਹੈ ਘਰ ਬੜੇ ਕਮ ਸੇ ਕਮ 10 ਮਰਲੇ ਦਾ ਉਦੋਂ ਹਰ ਇੱਕ ਦਾ ਸੀ ਨਾ, ਜਿਹੜੇ ਖੁੱਲੇ ਘਰ ਹੁੰਦੇ ਹਨ। ਮਤਲਬ ਜਿਹੜਾ ਮਾਰਾ ਸੀ ਉਹਦੇ 10 ਮਰਲੇ, ਸਾਡੇ ਕੋਲ ਤਾਏ ਕੋਲ ਸੀ ਕਿੱਲਾ। ਹਾਂ ਇੰਨੇ ਵੱਡੇ ਘਰ ਸੀ। ਅੱਛਾ ਹਾਂ ਵਿਗੇ ਚ ਘਰ ਸੀ ਮਾਸ਼ਾਅੱਲਾ। ਘਰ ਸੀ ਤਾਏ ਦਾ ਕਿੱਲੇ ਚ। ਯਾਨੀ ਇਹ ਤਗੜੇ ਮੈਂ ਉਹ ਗੱਲ ਕਰਨਾ ਕਿ ਜਿਹੜੇ ਮਾੜੇ ਤੋਂ ਮਾੜੇ ਦੱਸਦੇ ਨੇ ਕਿ ਖੁੱਲੇ ਘਰ ਸਨ, 10 ਮਰਲੇ। 10 ਮਰਲੇ ਜਿਹਦੇ ਕੋਲ ਥੋੜੇ ਥੋੜਾ ਹੀ 10 ਮਰਲੇ। ਹੁਣ ਇਹ 2 ਮਰਲੇ ਚ ਰਹਿੰਦੇ ਫਿਰਦੇ। ਮਰਲੇ ਜੀ ਮੈਂ ਵੇਖੇ। ਕੱਚੇ ਘਰ ਹੈ, ਕੱਚੀਆਂ ਕੰਨਾਂ, ਉਹ ਇੱਟਾਂ ਦੀਆਂ ਕੰਨਾਂ ਬਣਾਉਂਦੀਆਂ, ਨਿਰੇ ਘਰ ਦੀਆਂ ਬਾਬਾ? ਨਿਰੇ ਘਰ ਦੀਆਂ ਜੀ, ਥੱਪ ਜਾਣੀਆਂ ਸੁੱਕਦੀਆਂ ਉੱਤੇ ਬਣਾ ਦੇ। ਕੰਨਾਂ ਕਿੱਥੇ ਬਣਾ, ਇੱਟਾਂ ਕਿੱਥੇ ਬਣਦੇ ਸਨ? ਹਾਂ ਯਾਨੀ ਕਿ ਸੁੱਕਣੀ ਦੋ ਵਾਰ ਰੋਜ਼ ਹਾਂ ਨੌਲੇ ਦੀ ਕੰਦਾ ਵੀ ਹੁੰਦੇ ਸਨ। ਨੌਲੇ ਦਾ ਮਸਲਾ ਉਹ ਸੁਣੀ ਨੌਲਾ ਨਹੀਂ, ਉਹ ਮੇਰੇ ਖਿਆਲ ਉਹਨੂੰ ਕਹਿੰਦੇ, ਉਹਨੂੰ ਇੰਜ ਬਾਹਰ ਦਾਤਰੀ ਨਾਲ ਕੱਟ ਕੁਟਾਉਣੀਆਂ ਕੰਨਾਂ ਤੇ, ਮਿੱਟੀ ਜਿਹੜੀ ਬਣਾ ਕੇ ਲਾ ਦੇਣੀ, ਜੋ ਮਿੱਟੀ ਉਹਨੂੰ ਗੋ ਕਿੰਨਾ ਕਹਾਣੀ ਕਰਕੇ ਲਾ ਦੇਣੀ ਲੰਮੀ ਕਰਕੇ। ਅੱਛਾ ਅੱਛਾ ਉਹ ਦਾਤੀ ਲਾ ਕੇ ਸਵੀਕਾਂ ਮਾਰ। ਮੈਨੂੰ ਥੋੜਾ ਯਾਦ ਬਤਾ। ਉਹ ਜਿਹੜੇ ਬਣਾਉਣੇ, ਉਹ ਜਿਹੜੇ ਬਣ ਜਾਂਦੇ ਹਨ ਉਹ ਫਿਰ ਰੱਖਿਆ, ਉਹ ਰੱਖ ਕੇ ਕੰਨਾਂ ਬਣਾਉਣੀਆਂ। ਕੰਨਾਂ ਬਣਾਉਣੀਆਂ ਤੇ ਜਿਹੜੀ ਬਹੁਤੀ ਚੌੜੀ ਬਣੀ ਉਹਦੇ ਵਿੱਚ ਕੋਈ ਨਾ ਕੋਈ ਰੁੱਖ ਦੇ ਰੱਖ ਲੈਂਦੇ। ਅੱਛਾ ਜਿਹੜੀ ਪੱਕੀ ਮਤਲਬ ਜਿਹੜੀ ਹਵੇਲੀਆਂ ਬਣਾਉਂਦੇ ਹਨ, ਹਵੇਲੀਆਂ ਜਿਹੜੀਆਂ ਬਣਾਉਂਦੇ ਕਿ ਚੋਰਾਂ ਵਾਸਤੇ ਚੋਰੀ ਘੱਟ ਹੁੰਦੀ ਸੀ। ਇਹ ਹੁਣ ਕੰਧ ਆ, ਇਹਦੇ ਵਿੱਚ ਆ ਰੁੱਖ ਰੱਖ ਕੇ। ਅੱਛਾ ਅੱਛਾ ਵਿੱਚ ਉਹ ਕੰਧ ਉਹ ਰੱਖ ਕੇ ਨਾ ਰੁੱਖ ਜਿਹੜੀ ਰਾਤੀ ਕੋ ਯਾਨੀ ਕਿ ਰੁੱਖ ਵੱਢ ਕੇ ਉਹਨੂੰ ਛਾਂ ਕੇ ਉਹਦਾ ਵਿਚਲਾ ਜਿਹੜਾ ਉਹ ਰੱਖ ਦੇਣਾ, ਇਹ ਕਹਿੰਦੇ ਬਣਾ ਛਤੀਰੀਆਂ ਜੀਆਂ ਉਹ ਵਿੱਚ ਰੱਖ ਦੇਣੀਆਂ। ਅੱਛਾ ਅੱਛਾ ਇੰਜ ਬਣਾਉਂਦੇ ਸੀ। ਤੇ ਫਿਰ ਉਹਨੂੰ ਜਿਹੜੇ ਲੇਪ ਦੇ ਉੱਤੇ ਤੂੜੀ ਵਿੱਚ ਪਾ ਕੇ ਤੇ ਉਹਨੂੰ ਕਹਾਣੀ ਬਣਾ ਕੇ ਲਿੰਮ ਦੇਣਾ ਚਾਹੀਦਾ, ਇੰਜ ਰਹਿੰਦੀ ਸਕੂਨ ਨਾਲ। ਬਾਬਾ ਜੀ ਉਹ ਘਰ ਜਿਹੜੇ ਸਕੂਨ ਵਾਲੇ ਹੁੰਦੇ ਹਨ, ਗਰਮੀ ਲੱਗਦੀ ਹੁੰਦੀ ਵਿੱਚ ਕਿ ਨਹੀਂ?
ਕੱਚਿਆਂ ਘਰਾਂ 'ਚ ਗਰਮੀ ਦੇਖੀ ਸਰਦੀ? ਸਰਦੀ ਵੀ ਆ ਸਾਡੇ ਜਿਹੜੇ ਉਹ ਪੱਕੇ ਨੇ ਨਹੀਂ ਪੁੱਛਦਾ। ਲੈਂਟਰਾਂ ਵਾਲੇ ਤੇ ਗਰਮੀਆਂ ਵਿੱਚ ਗਰਮ ਤੇ ਸਰਦੀਆਂ 9 ਇੰਚ ਦਾ ਕੰਧ, ਹੈ 9 ਇੰਚ ਦੀ ਕੰਧ। ਹਾਂਜੀ ਸਾਡੇ ਕੰਧ ਜਿਹੜੀ ਹੁੰਦੀ ਸੀ ਨਾ ਤਕਰੀਬਨ 5 ਫੁੱਟ ਤੋਂ ਘੱਟ ਨਹੀਂ ਹੁੰਦੀ। ਤੁਹਾਡਾ ਭਲਾ ਚੰਗੀ ਜਿਹੜੀ ਵੱਡੀ ਕੰਧ ਹੈ ਨਾ ਐਡੀਆਂ ਕੰਧਾਂ ਕਰਦੇ ਆ ਉਹ ਹਿਸਾਬ ਤੇ ਵੀ ਉਹ ਸੀ ਉਦੋਂ। ਜਿਹੜੀ ਆਸ-ਪਾਸ ਜਿਵੇਂ ਕਲਰ ਚੇਂਜ ਹੁੰਦਾ ਗਿਆ ਤੇ ਹੁਣ ਤਾਂ ਲੈਂਟਰ ਤੇ ਇੱਥੇ ਜਿਹੜੇ ਘਰ 'ਚ ਅਸੀਂ ਇੱਥੇ ਆਏ ਹਾਂ ਨਾ ਕਾਲੇ ਕੀ, ਮੈਂ ਕਲੀਨਰ ਦਾ ਕੰਮ ਕਰਨਾ ਚਾਹੀਦਾ। ਬਜ਼ੁਰਗੋ ਬਾਅਦ ਚ ਆਪਾਂ ਆਣ ਕੇ ਕਰਨੇ ਆ। ਮੈਨੂੰ ਦੱਸੋ ਕਿ ਤੁਸੀਂ ਜਦੋਂ ਫਿਰ ਰੌਲਾ ਬਣੇ ਨੇ ਜੀ ਵੀ ਵੰਡ ਹੋਣ ਲੱਗੀ ਜੀ ਵੀ ਇੱਥੋਂ ਨਿਕਲਣਾ, ਜੀ ਉਦੋਂ ਤੁਹਾਨੂੰ ਕੀ ਲੱਗਦਾ ਕਿ ਵਾਕਈ ਜਾਣ ਲੱਗੇ ਆ ਜਾਂ ਅਸੀਂ ਵਾਪਸ ਆਣਾ, ਕਿਵੇਂ ਦਾ ਕਿਵੇਂ ਫਿਰ ਨਿਕਲੇ? ਅਸੀਂ ਬੋਲਦੇ ਜੇ ਹੁਣ ਸਾਨੂੰ ਇਹ ਸੁਣਾਉਂਦੇ ਅਸੀਂ ਕਿਹਾ ਸੀ ਇੱਥੋਂ ਆਏ ਹੁਣੇ ਬਸ ਇਹ ਉਮੀਦ ਸੀ ਵੀ ਫਿਰ ਆ ਜਾ 4 ਦਿਨ ਫਿਰ ਆ ਦਾ ਜਾਣਾ। 4 ਦਿਨ ਦਾ ਰੌਲਾ। 4 ਦਿਨ ਦਾ ਰੌਲਾ। ਉਹਦੇ ਫਿਰ ਜਦੋਂ ਸਲਾਮ ਹੋਣ ਲੱਗ ਪਈ ਫਿਰ ਨਿਕਲੇ ਉੱਥੋਂ। ਤੇ ਪਿੰਡ ਤੋਂ ਟਾਈਮ ਕਿਹੜਾ ਜਾਏ ਸਾਰਾ ਸਾਨੂੰ ਨਕਸ਼ਾ ਨਾਲ ਸਾਡੇ ਜ਼ਿਹਨ ਚ ਲਿਆਓ ਕਿ ਸਾਨੂੰ ਤਸਵਰ ਕਰਾਓਗੇ ਕਿਵੇਂ ਤੁਸੀਂ ਨਿਕਲੇ, ਕਿਵੇਂ ਕਿਹੜਾ ਟਾਈਮ ਸੀ, ਘਰੋਂ ਕੀ ਕੁਝ ਲਿਆ, ਮਾਂ ਪਿਓ ਭੈਣਾਂ ਕਿਹੜੇ ਕਿਹੜੇ ਇਕੱਠੇ ਸੀ ਜਦੋਂ ਨਿਕਲੇ ਸੋ? ਭੈਣ ਭਰਾ ਸਾਰੇ ਹੀ ਸਨ। ਅੱਛਾ ਪਿੰਡ ਸਾਰਾ ਬੱਜਾ ਹੀ ਸੀ ਸਾਰਾ ਇਕੱਠਾ। ਇਕੱਠਾ। ਅੱਛਾ ਨਾਈਆਂ ਦਾ ਘਰ ਸੀ ਇੱਕ, ਅੱਛਾ ਉਹ ਨਾਈ ਵੀ ਨਾਲ। ਅੱਛਾ ਰਾਤ ਦਿਨ ਸੀ ਕਿ ਰਾਤ ਸੀ ਭਲਾ ਜਦੋਂ ਸਟਾਰਟ ਕੀਤਾ ਆਪਣਾ ਸਮਾਨ ਸਮੂਨ ਕੁੰਜਣਾ ਸ਼ੁਰੂ? ਸਮਾਨ ਕੀ ਕੁੰਨਿਆ ਅਜੇ ਹੁਣ ਤੂੰ ਆ ਜਿਸ ਨਹੀਂ ਤੁਰਿਆ। ਉਹ ਜਿਸ ਤਰ੍ਹਾਂ ਕੱਪੜੇ ਪਾਏ ਜਿਹੜੇ ਜਿਹੜੇ ਕੱਪੜੇ ਪਾਏ ਹੋਏ, ਅੱਛਾ ਤੇ ਮਾਲ ਡੰਗਰ ਜਿਹੜੇ ਪੈਸੇ ਮਾਲ ਡੰਗਰ ਖੁੱਲੇ ਛੱਡ ਦਿੱਤੇ। ਤੇ ਭੁੱਖੇ ਨਾ ਮਰਨ ਹੈ ਭੁੱਖੇ ਨਾ ਮਰ। ਉਹਨਾਂ ਸੰਗਤ ਸਮੂਲ ਕੋਲ ਤੇ। ਸੰਗਲ ਕਿੱਥੇ ਹੁੰਦੇ ਸਨ? ਅੱਛਾ ਜੀ ਖੁੱਲੀਆਂ ਛੱਡੀਆਂ ਇੰਜੀ ਹੁੰਦੇ ਨੇ ਵਾੜੇ ਬਣਾਏ। ਵਾੜੇ ਬਣਾਏ ਸੀ। ਅੱਛਾ ਅੱਛਾ ਫਿਰ ਸਾਰੇ ਇਕੱਠੇ ਹੋ ਗਏ? ਸਾਰੇ ਇਕੱਠੇ ਹੋ ਗਏ, ਤੁਰ ਪਏ ਫਿਰ। ਬਾਬਾ ਜੀ ਤੁਸੀਂ ਇਕੱਠੇ ਹੋਏ ਹੋ, ਹਾਂ ਤੁਸੀਂ ਉਦੋਂ ਸ਼ਾਂਤੀ ਅਮਨ ਸੀ ਜਾਂ ਆਲੇ ਦੁਆਲੇ ਸੁਣਦੇ ਪਏ ਸੀ ਕਿ ਰੌਲੇ ਪੈ ਗਏ, ਇਧਰੋਂ ਮਾਰਤਾ ਇਧਰੋਂ ਪੈ ਗਏ ਇਧਰੋਂ ਵੱਡੇ ਜਦੋਂ ਉਹ ਸੁਣਦੇ ਸਨ ਫਿਰ ਖੌਫ ਨਾਲ ਨਿਕਲ ਗਈ ਯਾਰ ਚਲੀਏ ਤੇ ਖੌਫ ਬਹੁਤੇ ਨਿਕਲੇ। ਬਹੁਤੇ ਹਾਲਾਤ ਭੈੜੇ ਹੋ ਰਹੇ ਨੇ ਨਿਕਲੀ? ਅੱਛਾ ਫਿਰ ਨਿਕਲੇ ਆ ਤੇ ਵਾਲ ਟੋਕ ਵੇਖੀ। ਤੁਹਾਡੇ ਪਿੰਡ ਤੇ ਨਹੀਂ ਆਲੇ ਦੁਆਲੇ ਪਏ? ਤੁਹਾਡੇ ਪਿੰਡ ਤੇ ਬੈਠੇ ਹੁੰਦੇ ਨਹੀਂ ਸਾਡੇ ਪਰਮਾ ਪਿੰਡ 'ਚ ਨਾਈਆਂ ਦੇ ਘਰ ਜਿਹੜਾ ਸੀ ਨਾ ਉਹ ਸਾਥੋਂ ਨਿਕਲਿਆ ਸੀ। ਅੱਛਾ ਉਹਨਾਂ ਦੀ ਕੁੜੀ ਜਿਹੜੀ ਤੋਂ ਕਦਰ ਕਰਤੀ, ਕੁੜੀ ਉਹਨਾਂ ਨੇ ਮਾਰ ਦਿੱਤੀ? ਮਾਰ ਦਿੱਤੀ ਉਹ ਪਿੰਡ ਦੇ ਵਿੱਚ ਹੀ ਕਿ ਬਾਹਰ ਆਣ ਕੇ? ਬਾਹਰ ਆਣ ਕੇ। ਅੱਛਾ ਜਦੋਂ ਉਹ ਨਿਕਲ ਗਏ ਨਿਖੜ ਗਏ ਲੈਦਾ? ਫਿਰ ਸਾਡੇ ਨੇ ਦੂਜੇ ਜਿਹੜੇ ਬੱਚੇ ਉਹ ਦੌੜ ਕੇ ਸਾਡੇ ਨੂੰ ਫਿਰ ਅੱਛਾ 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 ਆਪਣੇ ਪਿੰਡ ਦੇ ਵਿੱਚ ਤੁਹਾਡੇ ਬੈਠਿਆਂ ਤੇ ਹਮਲਾ ਹੋਣ ਪਿਆ? ਨਹੀਂ ਅੱਛਾ ਪਿੰਡ 'ਚ ਹਮਲਾ ਨਹੀਂ ਹੋਇਆ। ਅੱਛਾ ਸਾਰੇ ਪਿੰਡ ਦੇ ਫਿਰ ਨਿਕਲੇ? ਸਾਰੇ ਪਿੰਡ ਗੱਡਾ ਲੈ ਕੇ ਨਿਕਲੇ ਤੁਸੀਂ ਨਾਲ? ਕੋਈ ਗੱਡਾ ਗੁੱਦਾ ਨਹੀਂ, ਬਿਲਕੁਲ ਹੀ ਪੈਦਲ? ਬਿਲਕੁਲ ਪੈਦਲ। ਅੱਛਾ ਗੱਡਾ ਤੱਕ ਨਹੀਂ ਲਿਆ? ਨਾ। ਅੱਛਾ ਲਾਰੇ ਪਿੰਡ ਕੁਲੀਆਂ ਚੇਚੀਆਂ ਇਹ ਵੀ ਨਾਲ ਸਾਡੇ ਲੱਗ ਗਏ। ਅੱਛਾ ਆਲੇ ਦੁਆਲੇ ਵਾਲੇ ਮੁਸਲਮਾਨ ਆ ਕੇ ਕਾਫਲਾ ਵੱਡਾ ਹੁੰਦਾ ਆ ਗਿਆ, ਇਕੱਠੇ ਹੋ ਗਏ ਤੁਸੀਂ? ਅੱਛਾ ਉਤੋਂ ਨਿਕਲੇ ਆ ਅਜਾ ਤੋਂ ਨਾਲੇ ਮੈਨੂੰ ਨਾ ਪੁੱਤੋਂ ਭੁੱਲ ਗਿਆ। ਡੇਰਾ ਬਾਬਾ ਨਾਨਕ ਕਰਤਾਰਪੁਰ ਵਾਲੇ ਸਾਈਡ? ਕਰਤਾਰਪੁਰ ਵਾਲੇ ਸਾਈਡ ਇੱਥੋਂ ਆਇਆ ਹਾਂ ਉਹ ਬਾਦਰ ਤੋਂ ਜਦੋਂ ਰਾਵੀ ਤੇ ਆਏ ਤੇ ਰਾਵੀ ਨੰਗਣ ਲੱਗੇ ਪਾਣੀ ਥੋੜਾ ਥੋੜਾ ਸੀਗਾ। ਲਾਸ਼ਾਂ ਪਈਆਂ ਕੋਈ ਉਹ ਵੇਲਾ ਚੇਤਾ ਆ ਜਾਂਦਾ ਨਾ ਜਿਵੇਂ ਇੰਝ ਹੁੰਦਾ ਕਿ ਮੈਂ ਸਾਹਮਣੇ ਸੀ ਖੂਨ ਦਾ ਦਰਿਆ ਤੇ ਪਾਣੀ ਦਾ ਦਿੱਤਾ ਨਹੀਂ ਖੂਨ ਨਹੀਂ ਸੀ। ਇੰਨੀ ਵੱਡ ਟੁੱਕ ਇੰਨੀ ਵਾਰ ਤੋਂ ਫਰ ਕਿਤੋਂ ਦੇ ਹੋਈ ਉਧਰ ਹੀ ਇੱਧਰ ਹੋਈ ਤੁਹਾਨੂੰ ਵੀ ਇੰਝ ਹੀ ਹੋਣਾ ਕਿ ਪਤਾ ਨਹੀਂ ਅਸੀਂ ਵੀ ਜਾਣਾ ਕਿ ਅਸੀਂ ਵੀ ਇੱਥੇ ਮਰੇ ਜਾਣਾ? ਬਸ ਇੰਝ ਹੀ ਹੋਣਾ ਨਾ ਖੋਫ, ਕਿਉਂਕਿ 61 ਸਾਲ ਦਾ ਬੱਚਾ ਉਹਦੇ ਕੀ ਖੋਫ ਹੋਏਗਾ ਉਸ ਟਾਈਮ? 8-10 ਸਾਲ ਦਾ ਬੱਚਾ ਉਹਨੂੰ ਮਾਂ ਪਿਓ ਵੀ ਰੋਂਦੇ ਹੋਣੇ ਪਤਾ ਨਹੀਂ ਬੱਚੇ ਨੇ ਸਾਡੇ ਬੱਚਿਆਂ ਨੂੰ ਇਹ ਸਾਡੇ ਜਿਹੜੀ ਹੋ ਕਰ ਉਹਨਾਂ ਦੇ ਹੋ ਜਾਣ ਦੇ ਸਾਡੀ ਤੇ ਜਿਸ ਕਿ ਜੋ ਵਾਂਡੇ ਜਾਣ ਦੇ। ਓਏ ਹੋਏ ਤੇ ਬਾਬਾ ਜੀ ਉਹ ਤੋਂ ਜਿੱਥੋਂ ਨਿਕਲ ਲਗੇ ਸੋ ਉਹ ਜਿਹੜਾ ਹੈ ਪੁਲ ਸੀ ਜਾਂ ਵਿੱਚੋਂ ਦੀ ਦਰਿਆ ਦੇ ਨਿਕਲਦਾ? ਦਰਿਆ ਦੇ ਵਿੱਚੋਂ ਦੀ, ਪਾਣੀ ਦੇ ਵਿੱਚੋਂ ਦੀ? ਪਾਣੀ ਦੇ ਵਿੱਚ ਪਾਣੀ ਸੀ। ਅੱਛਾ ਅੱਛਾ ਉਹ ਵੀ ਅੱਲਾ ਨੇ ਕਰਮ ਕੀਤਾ ਕਿ ਪਾਣੀ ਥੋੜਾ ਸੀ ਹੈ ਤੇ ਉਹਦੇ ਨਿਕਲਦਾ ਤਾਂ ਨਹੀਂ ਕੋਈ ਕਾਫਲੇ ਬੱਚਾ ਕਰੂੜਿਆ ਕੋਈ ਛੋਟਾ? ਨਹੀਂ ਕੋਈ ਨਹੀਂ, ਬੱਚੇ ਨਿੱਕੇ ਜਿਹੜੇ ਉਹ ਚੁੱਕ ਲਏ ਹਾਂ। ਅੱਛਾ ਇਹ ਰਾਵੀ ਤੇ ਆਪਣੇ ਪਿੰਡੋਂ ਉੱਠ ਕੇ ਰਾਵੀ ਤੇ ਆਉਣ ਤੱਕ ਕਿੰਨਾ ਕੁ ਟਾਈਮ ਲੱਗ ਗਿਆ? 1 ਦਿਨ 2 ਦਿਨ? ਨਜ਼ਦੀਕ ਸੀ? ਅੱਛਾ ਨਜ਼ਦੀਕ ਸੀ ਉੱਥੋਂ? ਹੈ ਮਤਲਬ ਰਾਵੀ ਦੇ ਜੰਗਲ ਚ ਸਾਡੇ ਚੌਕ ਜਾਂਦੇ ਆ। ਅੱਛਾ ਰਾਵੀ ਪਰਲੀ ਸਾਈਡ ਤੇ ਇੰਡੀਆ ਸੀ,
ਰਾਵੀ ਉਰਲੇ ਪਾਸੇ ਪਾਕਿਸਤਾਨ ਸੀ, ਇੰਨਾ ਕੁ ਫਾਸਲਾ ਸੀ ਵਿੱਚ ਹੈਂ? ਰਾਵੀ ਜੀ ਝੁਕਦੇ ਨੇ ਡੰਗਰ। ਅੱਛਾ ਅੱਛਾ ਬਾਬਾ ਜੀ, ਜਦੋਂ ਪਿੰਡੋਂ ਨਿਕਲ ਕੇ ਆ ਰਹੇ ਸੀ ਰਾਵੀ ਤੱਕ, ਸਾਡਾ ਪਿੰਡ ਜਿਹੜਾ ਸੀ ਨਾ, ਹਾਂ ਜਦੋਂ ਵੰਡ ਹੋਈ ਹੈ, ਸਾਡਾ ਪਿੰਡ ਜਿਹੜਾ ਸੀ ਉਹ ਪਾਕਿਸਤਾਨ ਚ ਆਇਆ ਸੀ। ਅੱਛਾ, ਪਹਿਲੇ ਵੰਡ ਦੇ ਵਿੱਚ ਪਾਕਿਸਤਾਨ ਚ ਸੀ। ਪਾਕਿਸਤਾਨ ਅੱਛਾ, ਤੁਸੀਂ ਨਹੀਂ ਉੱਠੇ, ਤੁਹਾਂ ਕਿ ਪਾਕਿਸਤਾਨ ਚ ਹੈ? ਆਹੋ। ਅੱਛਾ ਜਦੋਂ ਰੌਲੇ ਬਣ ਗਏ ਬਹੁਤੇ ਤੇ ਫਿਰ ਉਸ ਉੱਠੇ ਅੱਛਾ ਅੱਛਾ ਕਿ ਆ ਪਾਕਿਸਤਾਨ ਆ ਗਏ। ਵੱਡੇ ਜਿਹੜੇ ਕਹਿਣ ਕਿ ਚਲੀਏ ਪਾਕਿਸਤਾਨ ਨਾਲ, ਜੇ ਠੰਡ ਮਾਤ ਹੋ ਗਈ ਤੇ ਆਪਣੇ ਘਰ ਫਿਰ ਵਾਪਸੀ ਆ ਜਾਵਾਂਗੇ, ਜੇ ਮਤਲਬ ਸਹੀ ਤਰ੍ਹਾਂ ਪੱਕਾ ਪਤਾ ਲੱਗ ਜਾਏ ਵੀ ਇਹ ਵਿੱਚ ਹਿੱਸਾ ਆ ਗਿਆ ਪਾਕਿਸਤਾਨ ਵੀ, ਫਿਰ ਦੁਬਾਰਾ ਆ ਜਾਵਾਂਗੇ ਵਾਪਸ ਹੈ। ਤੇ ਬਾਬਾ ਜੀ ਆਪਣਾ ਮਾਲ ਡੰਗਰ ਜਿਹੜਾ ਕਿਸੇ ਨੂੰ ਸੰਭਾਲੇ ਨਹੀਂ ਕਿਸੇ ਕੀਤਾ, ਉਹ ਜਿਹੜਾ ਝੀਰ ਸੀ ਕਿਸੇ ਦੇ ਵੱਲ ਨਹੀਂ, ਉਹ ਵੀ ਰਹਿ ਗਿਆ ਸੀ ਉਹਦੇ ਕੱਲਾ। ਮਤਲਬ ਉਹਨੂੰ ਤਾਂ ਨਹੀਂ ਕਿਹਾ ਵੀ ਸਾਂਭਲਾ ਤੂੰ ਹੀ ਆਹੀ ਆਵਾਂਗੇ? ਨਹੀਂ ਨਹੀਂ, ਕਿਸੇ ਨੂੰ ਨਹੀਂ ਆਖਿਆ। ਸਾਂਝੀ ਛੱਡ ਦਿੱਤਾ, ਹਾਂਜੀ। ਬਾਅਦ ਚ ਸਾਰਾ ਕੋਈ ਲੁੱਟ ਲਿਆਉਣਾ ਫਿਰ ਉਹਨੂੰ ਵਾਲਿਆਂ ਘੋੜੀਆਂ ਲਿਆਂਦੀਆਂ ਸਨ, ਘੋੜੀਆਂ ਸਿਰਫ ਘੋੜੀਆਂ ਲੈ ਕੇ ਆਏ ਹੈ ਦੋ, ਉਹ ਉੱਤੇ ਚੜੇ ਸਨ ਤਿੰਨ ਘੋੜੀਆਂ। ਅੱਛਾ ਅੱਛਾ, ਤੋੜ ਪਾਕਿਸਤਾਨ ਆ ਗਈਆਂ, ਰਾਜ ਤੇ ਨਹੀਂ ਰਹੀ ਕੋਈ ਘੋੜੀ? ਉਹ ਜਿਹੜਾ ਕੁਝ ਦਿਸਦਾ ਸੀ ਨਾ ਕਮਜ਼ੋਰ ਹੈ, ਮਾੜਾ ਵਡੇਰਾ ਉੱਤੇ ਚੜ੍ਹ। ਯਾਨੀ ਉਸ ਟਾਈਮ ਹੀ ਅਹਿਸਾਸ ਆਇਆ ਸੀ, ਅਜੇ ਖੌਫ ਵੀ ਸੀ ਆਪਣੇ ਘਰਦਿਆਂ, ਫਿਰ ਵੀ ਉਹਦੇ ਬਾਵਜੂਦ ਜੇ ਕੋਈ ਵਡੇਰਾ ਚੱਲਦਾ ਸੀ ਤੇ ਉਹਨੂੰ ਉੱਤੇ ਬਿਠਾ ਕੇ ਨਾਲ ਲੈ ਆਉਂਦੇ ਸੀ ਕਿ ਚਲੋ ਨਹੀਂ ਤੇ ਤੁਰਿਆ ਜਾਂਦਾ, ਉੱਤੇ ਬਿਠਾ ਲਈ ਹੈ। ਅੱਛਾ ਅੱਛਾ ਬਾਬਾ ਜੀ, ਜਦੋਂ ਉਥੋਂ ਤੁਸੀਂ ਆਪਣੇ ਪਿੰਡੋਂ ਨਿਕਲ ਕੇ ਰਾਵੀ ਤੱਕ ਆਏ, ਰਾਹ ਦੇ ਵਿੱਚ ਭਾਵੇਂ ਕੋਈ ਦਿਹਾੜੀ ਚਲੋ ਲੱਗੀ ਜਾਂ 2 ਦਿਨ ਤੁਹਾਨੂੰ ਲੱਗੇ, ਰਾਹ ਦੇ ਵਿੱਚ ਕੋਈ ਭੁੱਖ ਵੀ ਤੇ ਲੱਗੀ ਹੋਏਗੀ ਨਾ ਬੱਚਿਆਂ ਨੂੰ, ਖਾਣ ਪੀਣ ਦਾ ਕੋਈ ਇੰਤਜ਼ਾਮ ਹੈ ਕਿ ਜੀ? ਕੋਈ ਇੰਤਜ਼ਾਮ ਨਹੀਂ, ਭੁੱਖੇ ਹੀ ਇੰਜ ਲੱਗੇ ਯਾਰ, ਭੁੱਖੇ ਪਾਣੀ ਚਾਰ ਕੋਲ ਬਾਰਡਰ ਲੰਘ ਕੇ ਫਿਰ ਤੇ ਕੋਈ ਖਾਦਾ ਪੀਤਾ, ਕੋਈ ਗਵਰਨਮੈਂਟ ਨੇ ਦਿੱਤਾ, ਗੌਰਮੈਂਟ ਨੂੰ ਕੁਝ ਮਿਲਿਆ? ਗਵਰਨਮੈਂਟ ਨੇ ਦਿੱਤਾ ਖਾਣ ਪੀਣ ਨੂੰ। ਅੱਛਾ, ਇਹ ਕਿੱਥੇ ਫਿਰ ਤੁਸੀਂ ਜਦੋਂ ਕ੍ਰਾਸ ਕਰ ਲਈ ਰਾਵੀ, ਫਿਰ ਕਿੱਥੇ ਕੈਂਪ ਸੀ? ਲਾਹੌਰ? ਨਹੀਂ ਲਾਹੌਰ ਨਹੀਂ, ਚਾਰ ਕੋਲ ਵਾਗੇ ਬਾਰਡਰ ਦੇ ਕੋਲ। ਅੱਛਾ, ਲਾਹੌਰ ਦੀ ਹੋ ਗਿਆ ਨਾ, ਵਾਗਾ ਬਾਰਡਰ ਲਾਹੌਰ ਵਾਲੀ ਸਾਈਡ ਤੇ? ਲਾਹੌਰ ਇੱਕ ਚਾਰ ਕੋਲ ਸਾਹਮਣੇ ਨਾਰੋਵਾਲ। ਅੱਛਾ ਅੱਛਾ, ਨਾਰੋਵਾਲ ਇਧਰ ਸਿਆਲਕੋਟ ਵਾਲੀ ਸਾਈਡ ਤੇ ਉਹ ਤੋਂ ਨੇ, ਉਹ ਡੇਰਾ ਬਾਬਾ ਨਾਨਕ ਉਧਰ ਮੇਰੇ ਖਿਆਲ, ਡੇਰਾ ਨਾਨਕ ਡੇਰੇ ਵਾਲਾ ਪੁਲ ਜਿਹੜਾ ਇਧਰੋਂ ਨਹੀਂ ਆਇਆ ਪੁਲ। ਅੱਛਾ, ਜਿੱਧਰੋਂ ਹੋਇਆ ਡੇਰਾ ਬਾਬਾ ਨਾਨਕ ਇਹਨੂੰ ਕਹਿੰਦੇ ਨੇ, ਡੇਰੇ ਨਾਰੋਵਾਲ ਵਾਲੀ ਸਾਈਡ ਤੇ ਉਹੀ ਹੈ। ਅੱਛਾ, ਉੱਥੇ ਤੁਸੀਂ ਕ੍ਰਾਸ ਕਰਕੇ ਉਹਨੂੰ ਆਏ ਇਧਰੋਂ ਦੇ? ਜੀ ਹਾਂ। ਅੱਛਾ ਅੱਛਾ ਅੱਛਾ, ਤੇ ਇੱਧਰ ਆਣ ਕੇ ਪਾਕਿਸਤਾਨ ਫਿਰ ਅੱਗੇ ਕੈਂਪ ਕਿੱਥੇ ਸੀ? ਇੱਥੋਂ ਉੱਥੇ ਕੈਂਪ ਲੱਗਾ ਸੀ ਸਿਆਲਕੋਟ ਨਾਰੋਵਾਲ। ਅੱਛਾ, ਉਦੋਂ ਕੰਪ ਜੋ ਫਿਰ ਗੱਡੀਆਂ ਜਿੱਥੇ ਕਿਸੇ ਲੈਣਾ ਗੱਡੀਆਂ। ਅੱਛਾ ਅੱਛਾ, ਗੱਡੀਆਂ ਹੂੰ ਜਿਹਨਾਂ ਦੀ ਬਈ ਬਾਲੀ ਹੁੰਦੇ ਹਨ, ਜਿੱਥੇ ਕਿਸੇ ਲੈਣਾ ਲੈ ਜਾਓ, ਕੋਈ ਸਿਆਲਕੋਟ ਲੈ ਜਾਓ, ਗੁਜਰਾਤ ਲੈ ਜਾਓ। ਅੱਛਾ ਜੀ ਬਾਬਾ ਜੀ, ਤੁਸੀਂ ਫਿਰ ਡਾਇਰੈਕਟ ਕਿੱਥੇ ਕਿੱਥੇ ਜਲੀਲ ਹੋਏ? ਸਿੱਧੇ ਆਣ ਕੇ ਤੁਸੀਂ ਇੱਕ ਜਗ੍ਹਾ ਤੇ ਬਹਿ ਗਏ ਜਾਂ ਜਿੱਥੇ ਹੁਣ ਤੁਸੀਂ ਰਹਿ ਰਹੇ ਹੋ? ਅਸੀਂ ਪਹਿਲਾਂ ਸ਼ਹਿਰ ਹਾਫਸਾਬਾਦ ਚ ਹੋਏ। ਅੱਛਾ, ਪਹਿਲਾਂ ਹਾਫਸਾਬਾਦ ਗਏ ਸਿੱਧੇ? SHO ਸਾਡਾ, ASI ਸਾਡਾ ਉੱਥੇ, ਪਟਵਾਰੀ ਸਾਡਾ, ਤਹਿਸੀਲਦਾਰ ਸਾਡਾ। 47 ਟਾਈਮ ਜਾ ਇਹ ਆਪਣੇ ਅਫਸਰ ਸਨ ਸਾਰੇ ਇੱਥੇ ਆਪਣੇ ਰਿਸ਼ਤੇਦਾਰਾਂ ਦੇ? ਹਾਫਸਾਬਾਦ ਚ। ਹਾਂ ਹਾਂ, ਆਪਣੇ ਸਾਡੇ ਰਾਤੀ ਮੈਨੂੰ ਸਮਝ ਆ ਗਈ ਹੈ। ਹਾਂਜੀ, ਮਤਲਬ ਬਾਬਾ ਜੀ ਤੁਹਾਡਾ ਖਾਨਦਾਨ ਪੜ੍ਹਿਆ ਲਿਖਿਆ ਸੀ, ਸਾਰੇ ਨੌਕਰੀਆਂ ਥੇ ਸਰਕਾਰੀਆਂ ਤੇ? ਅੱਛਾ ਅੱਛਾ, ਉਹ ਉੱਥੇ ਆਣ ਕੇ ਸ਼ਹਿਰ ਚ ਉਹਨਾਂ ਨੇ ਸਾਨੂੰ ਨਾ ਉਹ ਜਗ੍ਹਾ ਜਿਹੜੀਆਂ ਨਾ ਵੇਖਣ ਵਾਲੀਆਂ ਸਭ ਵੇਖੀਆਂ। ਵਾਹ ਜੀ ਵਾਹ, ਏਡੀ ਪਿਆਰੀਆਂ ਕੋਠੀਆਂ ਹੈ। ਕੋਠੀਆਂ ਹਾਫਸਾਬਾਦ ਦਾ ਸੀ ਨਾ, ਵੀਡੀਓ ਬਣਾਈ ਹੈ ਮੇਨ ਬਾਜ਼ਾਰ ਦੀ, ਉਹ ਖਤਰੀਆਂ ਵਾਲਾ ਬਾਜ਼ਾਰ ਜਿਹੜਾ ਜਿੱਥੇ ਘੋੜਾ ਚੌਕ ਅੰਦਰ ਨੂੰ ਜਾਂਦੀ ਹੈ, ਮੇਨ ਬਾਜ਼ਾਰ ਉਹਨੂੰ ਉਹਦੇ ਵਾਲਾ ਮੰਦਰ ਵਾਲਾ ਬਾਜ਼ਾਰ ਕਹਿੰਦੇ ਮੇਰੇ ਖਿਆਲ, ਜਿੱਥੇ ਹੁਣ ਸੁਨਿਆਰਿਆਂ ਦੀਆਂ ਦੁਕਾਨਾਂ ਬੜੀਆਂ, ਉਹ ਬਾਜ਼ਾਰ ਦੇ ਵਿੱਚ ਵਾਕਈ ਕੋਠੀਆਂ ਜੇ ਖਲੋਤੀਆਂ ਨੇ ਹਿੰਦੂਆਂ ਦੀਆਂ, ਬੜੀ ਬੜੀ ਪਿਆਰੀਆਂ। ਉਦੋਂ ਸਾਨੂੰ ਕੋਠੀਆਂ ਮਿਲ ਜਾਣ, ਮਹੀਨਾ ਕਰੇ ਉੱਥੇ। ਅੱਛਾ, ਤਾਇਆ ਮੇਰਾ ਲੰਬਰ ਜਿਹੜਾ ਸੀ, ਹਾਂ, ਉਹ ਕਹਿਣ ਲੱਗਾ ਮੈਂ ਨਹੀਂ ਇੱਥੇ ਰਹਿਣਾ। ਉਹ ਕਿ ਜੇ ਬਾਹਰ ਪੈਲੀਆਂ, ਉਹ ਕਹਿਣ ਲੱਗਾ ਮੈਨੂੰ ਟੱਕੀ ਨਹੀਂ ਹੁੰਦੀ। ਹਾਂ, ਜਿਹੜੇ ਸ਼ਹਿਰ ਦੇ ਵਿੱਚ ਹੁਣ ਕਰੋੜਾਂ ਦੀ ਹਿਸਾਬ ਅਸੀਂ ਕਰਨਾ ਦਿੱਤਾ, ਬਾਹਰ ਜਾ ਕੇ ਕਰਨਾ ਤੇ ਜਿੱਥੇ ਟੱਕੀ ਨਹੀਂ ਹੁੰਦੀ। ਹੁਣ ਮੀਲ ਤੋੜ ਕੇ ਬਾਹਰ ਬੋਲਣਾ ਜੇ ਬਾਹਰ ਸਲਵਾਰ ਚ ਨਿਕਲ ਜੇ, ਚਾਦਰ ਚ ਨਹੀਂ। ਹਾਂਜੀ ਹਾਂਜੀ, ਜਿੱਥੇ ਨਹੀਂ ਜਾਣਾ ਉਹ ਤੋਂ ਨਿਕਲਿਆ ਸੀ, ਖਾਏ ਸੀ ਗਿਆ। ਮੈਨੂੰ ਨਾਲ ਅਸੀਂ ਜ਼ਿਮੀਦਾਰ ਬੰਦੇ ਸੀ, ਬਾਹਰ ਪੈਲੀ ਚ ਪਿਸ਼ਾਬ ਕਰੀਏ, ਨਾਲ ਆਪਣੀ ਵਾਹੀ ਕਿੱਥੇ ਕਰੀਏ। ਅੱਛਾ ਅੱਛਾ, ਫਿਰ ਉਥੋਂ ਕਿੱਧਰ ਨੂੰ ਚਲੇ ਗਏ? ਕਾਲੇ ਕੀ ਮੰਡੀ, ਕਾਲੇ ਕੇ ਨਾਲ ਸਮਰਾ ਪਿੰਡ, ਸਮਰਾ ਉਹ ਪਟਵਾਰੀ ਤਹਿਸੀਲਦਾਰ ਜਿਹੜਾ ਉਹ ਪਿੰਡ ਜਿਹੜਾ ਸੀ ਨਾ, ਉਹ ਮਤਲਬ ਇਸ ਏਰੀਏ ਚ ਪਹਿਲੇ ਨੰਬਰ ਤੇ ਸੀ ਉਹ ਪਿੰਡ। ਅੱਛਾ, ਜ਼ਮੀਨ ਦੇ ਹਿਸਾਬ ਤੇ ਜ਼ਮੀਨ ਇੰਨੀ ਭਾਰੀ ਸੀ, ਜਿਵੇਂ ਤੁਸੀਂ ਬਜ਼ੁਰਗ ਕਹਿੰਦੇ ਹੋ, ਸਾਡੇ ਦੇ ਸਿਰ ਵਰਗੀ। ਹਾਂ,
ਉਹ ਫਿਰ ਉੱਥੇ ਉਹਨਾਂ ਨੇ ਜ਼ਮੀਨ ਪਾਈ, ਹੂੰ ਪਰ ਉਹ ਨਾ ਉਹ ਜ਼ਮੀਨ ਨਾ ਸਾਨੂੰ ਅੱਛਾ ਉਹੀ ਮੈਂ ਤੁਹਾਨੂੰ ਪੁੱਛਿਆ ਬਾਬਾ ਜੀ ਫਿਰ ਆਣ ਕੇ ਤੇ ਜ਼ਮੀਨ ਕਿੰਨੀ ਲਾਟ ਹੋਈ ਸੀ ਉਧਰੋਂ? ਸਾਨੂੰ ਉਦੋਂ ਤੁਸੀਂ ਦੱਸਦੇ 300 ਪੈਲੀ ਸੀ। 50 ਕਿਲੇ ਸਾਨੂੰ ਹੋਇਆ ਸੀ ਰੰਗੀਆਂ ਖਾਂ। ਅੱਛਾ ਰਹੀਮ ਯਾਰ ਖਾਂ ਹਾਂ 5 ਉੱਥੇ 50 ਉੱਥੇ ਹਾਂ 100 ਕਿਲਾ 100 ਇੱਥੇ ਸਮਰਾਵਾਂ 'ਚ 125 ਕਿਲੇ ਮਿਲੇ, ਫਿਰ 2 ਗੁਣਾ ਘੱਟ ਮਿਲੀ ਹਿਸਾਬ ਦੀ। ਜੀ ਹਾਂ ਨਾ ਇੱਥੇ 100 ਨਹੀਂ ਮਿਲਿਆ, ਇੱਥੇ 50 ਕਿਲੇ ਸਮਰਾਵਾਂ 'ਚ ਇੱਥੇ 50 ਤੇ ਉੱਥੇ ਰਹੀਮ ਯਾਰ ਖਾਂ ਉੱਥੇ 25 ਸਾਰੇ 75 ਕਿਲੇ ਮਿਲੇ। ਹਾਂ ਤੇ ਬਾਬਾ ਜੀ ਫਿਰ ਜਦੋਂ ਤੁਸੀਂ ਇੱਧਰ ਆ ਗਏ ਸੋ ਜੀ ਕੋਈ ਤੁਹਾਡਾ ਅੱਬਾ ਤਾਇਆ ਦਾਦਾ ਕੋਈ ਵਾਪਸੀ ਪਿੰਡ ਆਪਣੇ ਗਏ ਕੋਈ ਕੰਮ ਕਾਰ ਜਾਂ ਉਂਝ ਕੋਈ ਵੇਖਣ? ਨਹੀਂ ਗਿਆ। ਆਪਣੇ ਉੱਥੇ ਕਬਰਸਤਾਨ ਕਿੱਥੇ ਕਰਕੇ ਸੀ ਪਿੰਡ ਦੇ ਨਾਲ? ਕਹਿੰਦੇ ਦੇ ਨਾਲ ਕਬਰਸਤਾਨ ਪਿੰਡੋਂ ਕਿਹੜੀ ਸਾਈਡ ਸੀ? ਦੱਖਣ ਪਹਾੜ ਚੜਦਾ ਲੈਂਦਾ ਕਿੱਧਰ ਸੀ? ਕੋਈ ਜ਼ਿਹਨ ਚ ਕਿਤੇ ਆ ਲਾਗੇ ਸੀ ਕਿ ਦੂਰ ਸੀ ਕਬਰਸਤਾਨ? ਕਬਰਸਤਾਨ ਜਿੰਨਾ ਚੋਂ ਪਿੰਡਾਂ ਦਾ ਇਕੱਠਾ ਸੀ। ਅੱਛਾ ਚੇਚੀਆਂ ਕੁਲੀਆਂ ਜਿਹੜੇ ਕੁਲੀਆਂ ਦਰਮਿਆਨ ਦੂਰ ਕਰਕੇ ਹੋਣਾ ਤੋਂ ਸਾਰੇ ਪਿੰਡਾਂ ਨੂੰ ਲੱਗਦਾ ਹੋਣਾ। ਹਾਂ ਚੇਚੀ ਕੁਲੀਆਂ ਜਿਹੜਾ ਰਹੀਆਂ ਹਨ ਤੇ ਤੁਹਾਡੇ ਨਾਨਕੇ ਵੀ ਆਏ ਉਧਰੋਂ? ਨਾ ਕਿ ਨਾਨਕੇ ਕਿੱਥੇ ਰਹਿੰਦੇ ਆ ਤੁਹਾਡੇ ਉੱਥੇ? ਉਹ ਕਤਵਾਲ ਪਿੰਡ ਦਾ ਨਾਮ ਸੁਣਿਆ। ਕੱਤੋਵਾਲ ਹਾਂ ਜ਼ਿਲ੍ਹਾ ਤੇ ਪਿੰਡ ਦਾ ਨਾਮ ਕੱਤੋਵਾਲ ਜੀ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ। ਅੱਛਾ ਅੱਛਾ ਤੁਹਾਡਾ ਗੁਰਦਾਸਪੁਰ ਸੀ ਉਹਨਾਂ ਅੰਮ੍ਰਿਤਸਰ ਸੀ। ਅੱਛਾ ਅੱਛਾ ਤੇ ਹੋਰ ਫੁੱਫੀਆਂ ਫੁੱਫੀਆਂ ਆਪਣੀਆਂ ਵਿਆਹੀਆਂ ਹੋਣੀਆਂ ਸਲਾਮ ਨੂੰ ਆਪਣਾ ਸਾਰਾ ਖਾਨਦਾਨ ਕਬੀਲਾ ਆ ਇਹ ਗਿਆ? ਸਾਡੀਆਂ ਜਿਹੜੀਆਂ ਸਾਰੀਆਂ ਪਹਿਲੀ ਪਾਕਿਸਤਾਨ ਚ ਵਿਆਹੀਆਂ ਇਧਰ ਸਨ ਉਹ? ਇੱਕ ਤੇ ਸਿਆਲਕੋਟ ਸੀ, ਅੱਛਾ ਇੱਕ ਉੱਥੇ ਵਿਆਹੀ ਸਿਆਲਕੋਟ ਚ। ਇੱਕ ਸਿੰਧ ਚ ਸੀ, ਅੱਛਾ ਅੱਛਾ ਮੀਰਪੁਰ ਬਾਬਾ ਜੀ ਆਪਣਾ ਸਾਰਾ ਜਿਹੜਾ ਖਾਨਦਾਨ ਜਿੰਨਾ ਵੀ ਤੁਰਾਇਆ ਜੀ। ਸਾਰਾ ਆ ਗਿਆ ਸੀ ਪਹੁੰਚ ਗਿਆ ਸੀ ਖੈਰ ਖਰੀਦਣ ਕੋਈ ਵਿੱਚੋਂ ਸਾਰਾ ਕੁਛ? ਚੀਜ਼ਾਂ ਕੋਈ ਇੱਥੇ ਬਹਿ ਕੇ ਕੋਈ ਜਗ੍ਹਾ ਨੀ, ਜਿਹੜੇ ਮੁੰਡਾ ਕਰਦਾ ਹੋਗਾ ਨਿਕਲ ਗਏ। ਅੱਛਾ ਅੱਛਾ ਤੇ ਉਂਝ ਜਿੰਨੇ ਵੀ ਖਾਨਦਾਨ ਤੁਰਾਇਆ ਜਿੰਨੇ ਵੀ ਵੇਖੋ ਕਬੀਲਾ ਬਹੁਤ ਵੱਡਾ ਹੁੰਦਾ ਤੁਹਾਡੇ ਨਾਨਕੇ ਦਾਦਕੇ ਫੁੱਫੀਆਂ ਰਿਸ਼ਤੇਦਾਰ ਇੰਝ ਉਹ ਸਾਰੇ ਆ ਗਏ ਕਿ ਜਦੋਂ ਉਧਰੋਂ ਆਏ ਨੇ ਇਧਰ ਆਣ ਕੇ ਕੋਈ ਵਿਛੜੇ ਤੇ ਨਹੀਂ ਵੀ ਕੌਣ ਕਾਫਲਾ ਅਜੇ ਤੱਕ ਲੱਭੇ ਨਾ ਹੋਣ ਜਾਂ ਬਾਅਦ ਚ ਲੱਭੇ ਹੋਣ ਕੋਈ ਸਾਲ ਬਾਅਦ 2 ਸਾਲ ਬਾਅਦ ਕਿਵੇਂ ਦਾ ਹੋਇਆ? ਇਹ ਨਿਕਲੇ ਜਿਹੜੇ ਮੁੰਡਾ ਕਰਦਾ ਇੱਥੇ ਗਏ। ਸਹੀ ਆ ਨਹੀਂ ਉਹ ਤੁਹਾਡੇ ਕੀ ਲੱਗਦੇ ਸਨ? ਚਾਚੇ ਦੇ ਪੁੱਤ ਚਾਚੇ ਦੇ ਪੁੱਤਰ। ਅੱਛਾ ਬਜ਼ੁਰਗੋ ਤੁਸੀਂ ਮੈਨੂੰ ਆਖਰ ਤੇ ਮੈਂ ਹਰ ਇੱਕ ਬਜ਼ੁਰਗਾਂ ਨੂੰ ਪੁੱਛਣਾ ਹੁੰਦਾ ਤੁਹਾਨੂੰ ਕਿ ਮੈਨੂੰ ਦੱਸੋ ਕਿ ਵੇਲਾ ਉਹ ਸਹੀ ਸੀ ਜਾਂ ਹੁਣ ਵਾਲਾ ਸਹੀ? ਮੇਰਾ ਉਹ ਸਹੀ ਸੀ। ਕਿਵੇਂ ਕਰਕੇ ਕੀ ਮਤਲਬ ਇਹਦੇ ਵਿੱਚੋਂ ਤੁਸੀਂ ਹੁਣ ਕੀ? ਹਰ ਚੀਜ਼ ਜੇ ਤੈਨੂੰ ਜਿਹੜੀ ਚੀਜ਼ ਦਾ ਤਲਬ ਹੈ ਤੂੰ ਉਹ ਲੈ ਸਕਦਾ, ਖਾ ਸਕਦਾ। ਹਾਂ ਹਾਂ ਹੁਣ ਜਿਹੜੀ ਚੀਜ਼ ਦੀ ਤੈਨੂੰ ਤਲਬ ਹੈ ਪੈਸੇ ਇੰਨੇ ਹੋਣ ਦੇ ਤਾਂ ਯਾਨੀ ਤੁਸੀਂ ਕਹਿੰਦੇ ਮਹਿੰਗਾਈ ਬਹੁਤ ਜ਼ਿਆਦਾ ਹੈ? ਹੋ ਗਿਆ ਜੀ, ਬਹੁਤ ਜ਼ਿਆਦਾ 100 ਗੁਣਾ ਜ਼ਿਆਦਾ ਉਹਦੇ ਨਾਲ। ਉਹ ਮੇਲੇ ਜਾਂਦੇ ਨੇ, ਹੂੰ ਇੱਕ ਢੇਲਾ ਮਿਲਦਾ ਹੁੰਦਾ ਸੀ। ਅੱਛਾ ਉਹ ਪੈਸੇ ਉਹਦਾ ਨਾਲ ਢੇਲਾ ਸੀ ਜਾਂ ਧੇਲਾ? ਢੇਲਾ ਇੱਕ ਅੱਛਾ ਢੇਲਾ ਪੈਸਾ ਹੁੰਦਾ ਸੀ। ਹੂੰ ਇੱਕ ਢੇਲੇ ਚ ਹੁੰਦੇ ਸਨ ਨਾ, ਇੱਕ ਪੈਸਾ ਮਿਲਦਾ ਹੁੰਦਾ ਸੀ। ਹਾਂ ਇੱਕ ਪੈਸੇ ਦੇ 4 ਢੇਲੇ, ਅੱਛਾ ਅੱਛਾ ਇੱਕ ਪੈਸੇ ਦੇ 4 ਢੇਲੇ ਹਾਂ ਤੇ ਇੱਕ ਢੇਲੇ 'ਚ 4 ਡਮਰੀਆਂ। ਅੱਛਾ ਅੱਛਾ ਇੱਕ ਡਮਰੀ ਜੇ ਦੇ ਕੇ ਜਿਹੜੀ ਮਰਜ਼ੀ ਚੀਜ਼ ਖਾ ਲੈ। ਅੱਛਾ 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 ਇਹਨਾਂ ਉਦੋਂ ਦਾ ਇੱਕ ਪੈਸਾ, ਅੱਜ ਦਾ ਲੱਖ ਰੁਪਈਆ ਇੱਕ ਬਰਾਬਰ? ਇੱਕ ਬਰਾਬਰ। ਇੱਕ ਪੈਸਾ ਹੁੰਦਾ ਸੀ ਇੰਨਾ ਹਾਂ ਹਾਂ ਉਹ ਜਿਹਨੂੰ ਮੋਰੀ ਵਾਲਾ ਕਹਿੰਦੇ ਹੈ ਨਾ, ਮੋਰੀਆ ਬਾਅਦ ਇੱਧਰ ਆ ਕੇ ਨਿਕਲਿਆ, ਅੱਛਾ ਅੱਛਾ ਉਹ ਗੋਲ ਹੁੰਦਾ ਸੀ। ਹਾਂ ਹਾਂ ਉਹ ਫਿਰ 4 ਢੇਲੇ ਹੁੰਦੇ ਸੀ, ਢੇਲੇ ਹੂੰ ਉਹ ਹੁੰਦਾ ਸੀ ਇੰਨਾ, ਹੂੰ ਉਹ ਹੁੰਦਾ ਸੀ ਉਂਗਲਾਂ ਮੋਟਾ। ਉਦੋਂ ਜੀ ਬੰਦੇ ਨੇ ਮਾਰਿਆ ਉਹ ਬੰਦਾ ਮਾਰ। ਤੁਸੀਂ ਇਹ ਦੱਸੋ ਕਿ ਤੁਹਾਨੂੰ ਆਪਣਾ ਉਹ ਪੁਰਾਣਾ ਪਿੰਡ ਕਦੇ ਯਾਦ ਨਹੀਂ ਆਇਆ? ਬੜਾ ਯਾਦ ਹੁੰਦਾ ਹੈ, ਬੜਾ ਜੰਮਣ ਯਾਦ ਹੋਏ ਜਿਹਦੇ ਜੰਮੇ। ਜੰਮਣ ਹੋਏ ਆਪਣੇ ਵੱਡੇ ਦਫਨਾਏ ਵੀ ਨੇ ਉੱਥੇ ਕਬਰਾਂ ਹੈ ਜੀ। ਹਾਂ ਤੇ ਚੱਕਰ ਫਿਰ ਕਿਉਂ ਨਹੀਂ ਲੱਗਾ? ਕੀ ਮਸਲਾ ਕੀ ਕਿਉਂ ਨਹੀਂ ਗਏ ਵਾਪਸ? ਦਿਲ ਜੂ ਕਰਦਾ ਸੀ? ਬਸ ਨਹੀਂ ਵੱਜਿਆ, ਨਹੀਂ ਜਾਣਾ ਸੀ, ਵੱਜਿਆ ਆਦਮੀ ਹਾਂ ਨਹੀਂ ਵੱਜਿਆ। ਨਹੀਂ ਜਾ ਸਕਿਆ। ਹਾਂ 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 ਤੇ ਬਾਬਾ ਜੀ ਜਦੋਂ 14 ਅਗਸਤ ਆਉਂਦੀ ਹੈ, 14 ਅਗਸਤ 15 ਅਗਸਤ ਜੀ। ਇਹ ਸਾਲ ਬਾਅਦ ਜਿਹੜਾ ਅਸੀਂ ਮਨਾਉਂਦੇ ਹਾਂ ਹਾਂ ਆਜ਼ਾਦੀ ਦਾ ਦਿਨ, ਤੇ ਉਦੋਂ ਤੁਹਾਨੂੰ ਕਦੇ ਉਹ ਸਾਰਾ ਕੁਝ ਯਾਦ ਆਇਆ ਜ਼ਿਹਨ ਵਿੱਚ ਸਾਰਾ? ਯਾਦ ਹੁੰਦਾ ਤਾਂ ਅਸੀਂ ਕਰੋ ਖੁਸ਼ ਹੁੰਦੇ ਹੋ ਤੇ ਉਹਨੇ ਉਸ ਟਾਈਮ ਉਹ ਅੱਗੇ ਸਾਰਾ ਨਕਸ਼ਾ ਆ ਜਾਂਦਾ ਹੈ। ਹੂੰ
ਤਾਂ ਹੁਣ ਸਿੱਖ ਜਿਹੜੇ ਸਾਡੇ ਦੋਸਤ ਬਣਦੇ ਪਏ ਸੀ ਉਦੋਂ ਸਾਡੇ ਦੁਸ਼ਮਣ ਇਹ ਸਨ। ਅੱਛਾ ਜਿਹਨਾਂ ਹਿੰਦੂ ਜਿਹੜੇ ਸੀ ਉਹ ਚੰਗੇ ਸਨ ਉਦੋਂ ਅੱਛਾ ਜੀ ਮੁਸਲਮਾਨਾਂ ਵਾਸਤੇ, ਹਾਂ ਤੇ ਸਿੱਖ ਜਿਹੜੀ ਕਲਪੇ ਦੇ ਕਈ ਕੁਝ ਇਹ ਨਹੀਂ ਕਸਰ ਆਮ ਕੀਤੀ ਹੈ। ਅੱਛਾ ਅੱਛਾ ਬਜ਼ੁਰਗੋ ਦੋਵਾਂ ਪਾਸੇ ਬੜੀ ਵੱਡ ਟੋਕ ਹੋਈ, ਇੱਧਰ ਵੀ ਬੜੀ ਉੱਧਰ ਵੀ ਬੜੀ ਹੋਈ। ਇਹ ਤੇ ਮੁਸਲਮਾਨਾਂ ਕਰਨੀ ਸੀ। ਇੱਧਰ ਮੁਸਲਮਾਨਾਂ ਕੇ ਉਹੀ ਤਾਂ ਮੈਂ ਕਹਿਣਾ ਰਹਿਣਾ ਵਾ ਵੀਡੀਓ ਵਿੱਚ ਅਕਸਰ ਕਿ ਚੰਗੇ ਮਾੜੇ ਸਾਰੇ ਧਰਮਾਂ ਵਿੱਚ ਹੁੰਦੇ ਨੇ। ਜੀ ਹਾਂ। ਕੋਈ ਸਿੱਖ ਜੇ ਮਾਰਦੇ ਨੇ ਤਾਂ ਬਚਾਉਣ ਵਾਲੀ ਵੀਡੀਓ ਬੜੀਆਂ ਨੇ ਸਾਡੇ ਕੋਲ ਨਾ, ਜਿਹੜੇ ਬਚਾਉਣ ਵਾਲੇ ਬੜੇ ਸਨ। ਇੰਜ ਹੀ ਇੱਧਰ ਜਿਹੜੇ ਕਈ ਮੁਸਲਮਾਨ ਮਾਰਨ ਤੇ ਹਾਂ, ਕਈ ਬਚਾਉਣ ਤੇ ਹਾਂ, ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਤੇ। ਇੰਜ ਹੀ ਉੱਧਰ ਧੀਆਂ ਭੈਣਾਂ ਇੱਜ਼ਤਾਂ ਲੁੱਟਣ ਵਾਲੇ ਵੀ ਸਨ, ਬਚਾਉਣ ਵਾਲੇ ਵੀ ਸਨ। ਤੇ ਮਾੜੇ ਚੰਗੇ ਸਾਰਿਆਂ ਧਰਮਾਂ 'ਚ ਹੁੰਦੇ ਨੇ। ਜੀ ਜਿਹੜੇ ਸਨ ਨਾ ਤੇ ਸਾਡੇ ਇਲਾਕੇ ਦੇ ਸਰਪੰਚ ਹਿੰਦੂ ਸਨ। ਅੱਛਾ ਉਹ ਹਿੰਦੂਆਂ ਦੇ ਸਾਨੂੰ ਬੰਦੇ ਦੇ ਪਾਸ ਕੀਤਾ। ਕੀ ਕੀਤਾ ਸੀ ਹਿੰਦੂਆਂ ਨੇ? ਬੰਦੇ ਉਹਨਾਂ ਬੰਦੇ ਦਿੱਤੇ ਕਿ ਮਾਰਨ ਨਾ। ਜੋ ਤੁਹਾਡਾ ਕਾਫਲਾ ਆਇਆ ਹਿੰਦੂਆਂ ਨੇ ਤੁਹਾਡੀ ਮਦਦ ਕੀਤੀ? ਹਾਂ ਅੱਛਾ ਜੀ ਅੱਛਾ ਅੱਛਾ ਸਰਪੰਚ ਜੋ ਇਲਾਕੇ ਦਾ ਸੀ, ਸਰਪੰਚ ਹਿੰਦੂ ਸੀ ਹਿੰਦੂ ਤੁਹਾਡੇ ਇਲਾਕੇ ਦਾ। ਉਹਨੇ ਆਪਣੇ ਜਿਹੜੇ ਬੰਦੇ ਆਪਣੇ ਜ਼ਾਤੀ ਦਿੱਤੇ ਕਿ ਇਹਨਾਂ ਦੀ ਰਖਵਾਲੀ ਕਰੋ, ਇਹਨਾਂ ਨੂੰ ਪਾਰ ਕਰਕੇ ਰਾਵੀ ਦਾ, ਬਾਹਰ ਕਰਕੇ ਆਏ। ਕਿ ਕੋਈ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਏ, ਇਹਨਾਂ ਨੂੰ ਕੋਈ ਕਤਲ ਨਾ ਕਰੇ, ਮਾਰੇ ਨਾ। ਤਾਂ ਹੀ ਅਸੀਂ ਪਹੁੰਚੇ ਨਾ। ਅੱਛਾ ਅੱਛਾ ਮੈਂ ਬਾਬਾ ਜੀ ਵੇਖੋ ਨਾ ਉਹੀ ਤੇ ਮੈਂ ਕਹਿ ਰਿਹਾ ਇਹਨਾਂ ਨਾਲ ਨਹੀਂ ਸੀ ਅਮਦਾਦ, ਉਹ ਬਹੁਤੇ ਕਸਰ ਹੋ ਗਏ ਸਨ। ਜਿਨ੍ਹਾਂ ਨਾਲ ਕੋਈ ਨਹੀਂ ਸੀ, ਫਿਰ ਬੜੇ ਵੱਡੇ ਆ। 2-4 ਹਜ਼ਾਰ ਦਾ ਸਾਡਾ ਕਾਬਲਾ ਸੀ। ਅੱਛਾ ਸਾਡੇ ਕੋਈ ਨੁਕਸਾਨ ਨਹੀਂ ਹੋਇਆ। ਅੱਛਾ ਜਿਹੜੇ ਨਈਆਂ ਦੀ ਕੁੜੀ ਅਕੜਾ ਹੋਇਆ ਨੁਕਸਾਨ ਨਹੀਂ ਸਭ ਤੋਂ ਨਿਕਲੇ ਉਹ ਵੀ ਬਾਹਰ ਹੋਏ ਤੇ ਫਿਰ। ਬਾਹਰ। ਚਲੋ ਬਜ਼ੁਰਗੋ ਠੀਕ ਬੜੀ ਮਿਹਰਬਾਨੀ, ਤੁਸੀਂ ਆਪਣੀ ਜਿਹੜੀ ਗੱਲਾਂ ਸ਼ੇਅਰ ਕੀਤੀਆਂ। ਤੁਹਾਡਾ ਦਿਲ ਵੀ ਦੁਖਿਆ, ਤੁਹਾਨੂੰ ਆਹੀ ਫਿਰ ਉਹ ਤੁਹਾਡੀ ਅੱਗ ਉਹੀ ਹੋਇਆ ਕਿ ਜ਼ਖਮਾਂ ਤੇ ਨਮਕ ਰੱਖਣ ਵਾਲੀ ਗੱਲ ਹੈ। ਲੇਕਿਨ ਅਸੀਂ ਆਪਣੇ ਵਿਖਾਣੇ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿਵੇਂ ਆਜ਼ਾਦ ਆ ਮੁਲਕ ਦੇ ਨਾਲ ਕੁਰਬਾਨੀਆਂ ਕੀ ਦਿੱਤੀਆਂ ਹੋਈਆਂ ਨੇ, ਉਹਨਾਂ ਨੂੰ ਕਦਰ ਹੋਵੇ। ਉਹ ਮੁਸਲਮ ਆਪਣੇ ਆਪਣੇ ਜਿਹੜਾ ਮੁਲਕ ਹੈ ਪਾਕਿਸਤਾਨ, ਇਹਦੀ ਕਦਰ ਕਰਨ ਵਾਲੇ ਬਣਨ, ਅੱਛੇ ਸ਼ਹਿਰੀ ਬਣ ਕੇ ਰਹਿਣ, ਅੱਛੇ ਕਦਰਦਾਨ ਰਹਿਣ ਮੁਲਕ ਦੇ। ਕਿ ਕਿੰਨੀਆਂ ਮੁਸੀਬਤਾਂ ਨਾਲ ਸਾਡੇ ਵੱਡਿਆਂ ਨੇ ਜਿਹੜਾ ਆਜ਼ਾਦ ਹੋਇਆ, ਕਿੰਨੀਆਂ ਮੁਸੀਬਤਾਂ ਵੇਖੀਆਂ, ਕਿੰਨਾ ਕੁਝ ਆਪਣਾ ਜਿਹੜਾ ਉਹ ਰੋੜਿਆ, ਤੇ ਕਿੰਨੇ ਜਿਹੜੇ ਉਹ ਕਤਲੋਗਾਰਤ ਹੋਈ ਹੈ, ਕਿਵੇਂ ਇੱਧਰ ਪਹੁੰਚੇ। ਮਾਂ ਜੰਗਲ ਹਰ ਹਾਂਜੀ। ਚੀਜ਼ ਸਾਰਾ ਕੁਝ ਛੱਡਣਾ ਸਾਰਾ ਪਿਆ, ਕੁਝ ਛੱਡ ਕੇ ਯਾਰ ਬੇਲੀ ਛੱਡੇ, ਮਾਂ ਪਿਓ ਛੱਡੇ, ਪਤਾ ਨੀ ਕਿੰਨਾ ਕੁਝ ਸ਼ਹੀਦ ਹੋਇਆ ਅਮਾਨ ਵਾਸਤੇ। ਇਮਾਨ ਵਾਸਤੇ ਇੱਧਰ ਪਹੁੰਚੇ। ਅਮਾਨ ਛੱਡ ਨਹੀਂ ਛੱਡਿਆ, ਹਾਂਜੀ ਮਾਲ ਜੀ ਹਰ ਚੀਜ਼ ਹਰ ਚੀਜ਼ ਛੱਡ ਕੇ ਆ ਗਏ। ਚਲੋ ਬਾਬਾ ਜੀ ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ ਦਾ ਨਾਜ਼ਰੀਨ। ਤੁਸੀਂ ਸਾਰੀ ਗੱਲ ਬਜ਼ੁਰਗਾਂ ਦੀ ਸੁਣੀ, ਇਹਨਾਂ ਦੀ ਬੜੀ ਇਮੋਸ਼ਨਲ। ਬਾਬਾ ਜੀ ਖੁਦ ਜਿਹੜੇ 2-3 ਦਫਾ ਰੋਣ ਲੱਗ ਪਏ ਫੁੱਲ। ਸਾਡਾ ਕਿਸੇ ਐਸੇ ਬਜ਼ੁਰਗ ਦਾ ਦਿਲ ਦਿਖਾਉਣ ਦਾ ਮਤਲਬ ਨਹੀਂ ਹੁੰਦਾ, ਵੀਡੀਓ ਬਣਾਉਣ ਦਾ ਮਕਸਦ ਇਹ ਕਿ ਸਾਨੂੰ ਅਸੀਂ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਅੱਖੀ ਵੇਖਿਆ, ਸਾਰਾ ਕੁਝ ਆਪਣੇ ਪਿੰਡੇ ਦਾ ਹਟਾਇਆ, ਕੀ ਇਹਨਾਂ ਮੁਸੀਬਤਾਂ ਵੇਖੀਆਂ ਉਹ ਤੁਹਾਡੇ ਨਾਲ ਸ਼ੇਅਰ ਕਰੀਏ। ਤੁਹਾਨੂੰ ਪਤਾ ਲੱਗੇ ਕਿ ਉਸ ਟਾਈਮ ਹਾਲਾਤ ਸਨ, ਕਿਵੇਂ ਪਹੁੰਚੇ ਸਾਡੇ ਇੱਧਰ ਵਾਲੇ ਮੁਸਲਮਾਨਾਂ ਨੂੰ ਪਤਾ ਲੱਗੇ, ਸਿੱਖਾਂ ਨੂੰ ਪਤਾ ਲੱਗੇ ਕਿਵੇਂ ਉਸ ਟਾਈਮ ਹਾਲਾਤ ਸਨ। ਜਿਵੇਂ ਇੱਧਰੋਂ ਸਿੱਖ ਵੜੀਚੇ, ਉੱਧਰ ਮੁਸਲਮਾਨ ਬੜੇ ਵੱਡੇ ਗਏ। ਵੀਡੀਓ ਵਿੱਚ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮਨ ਕਰਿਆ ਕਰੋ, ਤੇ ਸ਼ੇਅਰ ਵੀਡੀਓ ਨੂੰ ਲਾਜ਼ਮਨ ਕਰਿਆ ਕਰੋ ਤਾਂ ਕਿ ਸਾਨੂੰ ਹੌਸਲਾ ਅਫਜ਼ਾਈ ਹੋਵੇ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਵੀਂ ਥਾਂ ਤੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਜੀ।